किद्दां फिर प्रीतू सिया बड़े चिरां बाਅਦ टक्करिया मैं तू ਤਾਂ ਉਹ ਤਾਂ ਐਸਾ ਕਿਆ ਦਸੀਏ ਆਹ ਜਿਹੜੀਆਂ ਕਣਕਾਂ ਪੰਜਾਬ 'ਚ ਵੱਢ ਹੋਈਆਂ ਇਹ ਗਾਹਾਂ ਕਲਕੱਤੇ ਤੱਕ ਲੈ ਕੇ ਜਾਣੇ ਪੈਂਦੀਆਂ ਬੰਦਰਗਾਹ ਤੋਂ ਉੱਥੋਂ ਗਾਹਾਂ ਫਿਰ ਜਾਣੀਆਂ ਹੋਰਨਾਂ ਦੇਸ਼ਾਂ ਨੂੰ ਇਹਨਾਂ ਚੱਕਰਾਂ ਦੇ 4-5 ਸੜਕਾਂ ਤੇ 4-5 ਆਪਦੇ ਸੜਕਾਂ ਤੇ ਲੰਘ ਗਏ ਉਹ ਚੱਕਰਾਂ ਦੇ ਕਹਿੰਦੇ ਮੈਨੂੰ ਤਾਂ ਪਤਾ ਲੱਗਾ ਮਾਸਟਰਾ ਕਹਿੰਦੇ ਦਾਨੀ ਦੀ ਗੱਲ ਘਟਾਉਂਦਾ ਰਿਹਾ ਹੁਣ ਤੱਕ ਉਹ ਤਾਇਆ ਸਿਆ ਅਸੀਂ ਤਾਂ ਨੌਕਰੀ ਕਰਨੀ ਆ ਜਿੱਥੋਂ ਕੰਪਨੀ ਨੇ ਸਾਨੂੰ ਮਾਲ ਚੱਕਣ ਨੂੰ ਕਹਿਤਾ ਸੀ ਚੱਕ ਕੇ ਰੱਖਿਆ ਨਾ ਰੱਖਿਆ ਤਾਂ ਸਾਡੇ ਕਿਸਾਨਾਂ ਨੂੰ ਵੀ ਚਾਹੀਦਾ ਸੀਗਾ ਨਹੀਂ ਮੇਰੀ ਗੱਲ ਜੇ ਕਿਸਾਨ ਨਾ ਵੇਚਦੇ ਨਾ ਆਪਾਂ ਚੱਕਦੇ ਉਹ ਤਾਂ ਤੇਰੀ ਗੱਲ ਠੀਕ ਆ ਤਾਂ ਤੂੰ ਉਹਦਾ ਤਾਂ ਬੜੀਆਂ ਅੱਡੀਆਂ ਚੁੱਕ ਕੇ ਨਾਰੇ ਲਾਉਂਦਾ ਹੈ ਜਦੋਂ ਮੋਰਚਾ ਲੱਗਾ ਹੈ ਦਿੱਲੀ ਉਹ ਤਾਇਆ ਸਿਆ ਉਹ ਮਾਹੌਲ ਹੋਰ ਸੀ ਇਹ ਪੈ ਗਈ ਆਪੋ ਆਪਣੀ ਨਾ ਬਾਕੀ ਆਂਗੀ ਤੈਨੂੰ ਵੀ ਉਹ ਨਾ ਤਾਇਆ ਸਿਆ 4 ਇੱਟਾਂ ਪਿੰਡ ਦੀਆਂ ਢੋਲ ਦਾ ਤੇਰਾ ਪੈਸੇ ਬਣ ਜਾਣੇ ਸੀ ਤੇਰੇ ਉਹ ਤਾਇਆ ਸਿਆ ਹੁਣ ਨਿਆਣੇ ਵੀ ਪਾਲਣੇ ਆ ਚੱਲ ਠੀਕ ਆ ਮੰਨ ਲੈਨੇ ਆ ਅਮਲੀਆ ਤੂੰ ਬੜਾ ਮੂੰਹ ਮਾ ਮੱਥਾ ਰਗੜੀ ਜਾਂਦਾ ਸੁਖਵਾ ਤੇਰੇ ਉਹ ਤਾਇਆ ਕੀ ਨਸ਼ਾ ਤੈਨੂੰ ਆ ਉਹ ਇਹਨਾਂ ਨੇ ਆ ਸਾਡੇ ਵੱਲ ਕੋਈ ਖਿਆਲ ਖੂਨ ਨਹੀਂ ਕਰਦਾ ਤੇ ਨਸ਼ਾ ਮੈਂ ਜਦ ਵੋਟਾਂ ਪੈਂਦੀਆਂ ਉਦੋਂ ਕਦੀ ਇੱਧਰੋਂ ਭੁੱਕੀ ਕਦੀ ਇੱਧਰੋਂ ਕਾਲਾ ਮਾਲ ਸਾਰਾ ਕੁਝ ਮਿਲੀ ਗਿਆ ਹੁਣ ਕੀ ਕੀਤਾ ਨੇ ਸ਼ਰਾਬ ਦਾ ਸਸਤੀ ਕਰਤੀ ਸਾਡੇ ਵੱਲ ਭੋਰਾ ਖਿਆਲ ਨਹੀਂ ਕਰਦੇ ਅਮਲੀਆ ਪਹਿਲੀ ਗੱਲ ਤੇ ਤੂੰ ਬੇਨਤੀ ਕਰ ਸਰਕਾਰ ਕੋਲ ਵੀ ਇਲੈਕਸ਼ਨ ਸਾਲ ਬਾਅਦ ਚਾਹੀਦਾ ਅਜੇ 3 ਮਹੀਨੇ ਨਿਕਲ ਜਾਇਆ ਕਰਨੇ ਆ ਦੂਜੀ ਲਈ ਸ਼ਰਾਬ ਸਸਤੀ ਦੀ ਉਹ ਫਿਰ ਮਾਸਟਰ ਨੂੰ ਪੁੱਛਦੇ ਮਾਸਟਰ ਵੀ ਤੂੰ ਦੱਸ ਵਿਚਾਰੇ ਅਮਲੀ ਨੂੰ ਇਹਦੇ ਡੋਡੇ ਮਹਿੰਗੇ ਕਰੀ ਜਾਂਦੇ ਆ ਪਹਿਲੀ ਗੱਲ ਤਾਂ ਮਿਲਦੇ ਨਹੀਂ ਹੱਥ ਕਟਾਉਂਦਾ ਰਹਿੰਦਾ ਵਿਚਾਰਾ ਇਹ ਸ਼ਰਾਬ ਸਸਤੀ ਹੋ ਜਾਂਦੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਕੀ ਹੋਇਆ ਨਹੀਂ ਸਰਕਾਰਾਂ ਤਾਂ ਪਹਿਲਾਂ ਵੀ ਇਹ ਕਾਰਨ ਉਹਦਾ ਇਹ ਆ ਵੀ ਜਿਹੜੇ ਹੁਣ ਡੋਡੇ ਆ ਹੁਣ ਡੋਡੇ ਪੀਣ ਵਾਲੇ ਤੁਸੀਂ ਗਿਣਤੀ ਕੱਢ ਕੇ ਦੇਖ ਲਓ ਤੇ ਨਾਲ ਸ਼ਰਾਬ ਦੀ ਗਿਣਤੀ ਕੱਢ ਲਓ ਆਪਣੇ ਪਿੰਡ ਤੋਂ ਹੀ ਕੱਢ ਲਓ ਗਿਣ ਬੰਦੇ ਫੇ ਮਾਟਰ ਸਿੱਧਾ ਹੋ ਗਿਆ ਬਾਕੀ ਤਾਂ ਜੇ ਮੈਂ ਆਪਣੀ ਫੌਜ ਲਿਆਂਦੀ ਨਾ ਇੱਥੇ ਫੇਰ ਇਹਨੂੰ ਭਾਜਣਾ ਪੈਣੀ ਆ ਤੇ ਮੈਂ ਸਰਕਾਰ 5-7 ਤੇਰੇ ਨਾਲ ਦੇ ਮਰ ਗਏ ਪਿਛਲੇ ਸਾਲ ਡੋਡੇ ਪੀ ਕੇ ਆ 2000 ਰਹਿੰਦੇ ਹੋਏ 2 ਬਚਨੇ ਰਹਿੰਦੇ ਕਿ ਸਾਟੂ ਕਾ ਬਚਣਾ ਕਿ ਲੱਭਣਾ ਬਚਣ ਹੋਰ ਕਿਹੜਾ ਰਹਿ ਗਿਆ ਕਿ ਤੂੰ ਆ ਉਹ ਤਾਇਆ ਸਿਆ ਇਹਨਾਂ ਦੀ ਐਵੇਂ ਯੂਨੀਅਨਾਂ ਹੁੰਦੀਆਂ ਆ ਇਹ ਆਪਣੇ ਪਿੰਡ ਦੇ ਅਮਲੀ ਨਾਲ ਦੇ ਕਿਤੇ ਹੋਰ ਪਿੰਡ ਦੇ ਇਕੱਠੇ ਕਰ ਲਿਓ ਨਹੀਂ ਤਾਇਆ ਸਾਡੇ ਜੋ ਧਰਮ ਦਾ ਕੋਈ ਪਿੰਡ ਕੋਈ ਰਾਜ ਕੋਈ ਹਿਸਾਬ ਨਹੀਂ ਸਾਡਾ ਡੋਡਿਆਂ ਦਾ ਰਿਸ਼ਤਾ ਹੁੰਦਾ ਕਿ ਦੂਜੇ ਲੈ ਦਿੰਦਾ ਇਹ ਗੱਲ ਹੈਗਾ ਅਮਲੀ ਦੇ ਭਰਾ ਹੁੰਦੇ ਆ ਵੀ ਇਹਨਾਂ ਨੂੰ ਜਾਤ ਪਾਤ ਦਾ ਕੋਈ ਫਰਕ ਨਹੀਂ ਇੱਕ ਪਿਆਲੇ ਚ ਪੀ ਲੈਂਦੇ ਭਰਾ ਬਣ ਕੇ ਇਦਾਂ ਹੀ ਨਾ ਅਮਲੀ ਉਹ ਤਾਂ ਸਹੀ ਮੈਂ ਗੱਲ ਦੱਸਾਂ ਤਾਇਆ ਸਿਆ ਮਾਟਰ ਤੋਂ ਗੱਲ ਵੀ ਪੁੱਛ ਲਈਏ ਆ ਸ਼ਰਾਬ ਸਸਤੀ ਹੋਈ ਆ ਕਿਤੇ ਲਿਆਣੀ ਪੈਂਦੀਆਂ 2-4 ਬੇਟੀਆਂ ਕੋ ਪਰੋਣਾ ਆ ਜਾਂਦਾ ਮਾਟਰ ਇੰਨੀ ਸਸਤੀ ਕਿੱਦਾਂ ਕਰਤੀ ਇਹਨਾਂ ਨੇ ਜਿੱਦਾਂ ਪਤਾ ਹੋਣਾ ਤਾਇਆ ਵੀ ਪਹਿਲਾਂ ਠੇਕੇ ਟੁੱਟਦੇ ਹੁੰਦੇ ਸੀ ਮਾਰਚ 'ਚ ਇਸ ਵਾਰ ਟੁੱਟੇ ਨਹੀਂ ਟੁੱਟੇ ਇਸ ਕਰਕੇ ਨਹੀਂ ਵੀ ਕਹਿੰਦੇ ਸੀ ਐਕਸਾਈਜ਼ ਡਿਊਟੀ ਲੈ ਕੇ ਆਉਣੀ ਆ ਨਵੇਂ ਠੇਕੇ ਜਿੱਦਾਂ ਕਹਿੰਦੇ ਸੀ ਆਪਾਂ ਚੜ੍ਹਨੇ ਆ ਨਵੇਂ ਤਰੀਕੇ ਨਾਲ ਹੁਣ ਇਹ 1 ਜੁਲਾਈ ਤੋਂ ਚੜ੍ਹਨੀ ਆ ਐਤਕੀ ਬੜਾ ਤਗੜਾ ਪ੍ਰਪੋਜ਼ਲ ਲੈ ਕੇ ਆਈ ਆ ਆਮ ਆਦਮੀ ਪਾਰਟੀ ਤੇ 30% ਕਹਿੰਦੇ ਵੀ ਐਤਕੀ ਟੈਕਸ ਜ਼ਿਆਦਾ ਕਰਾਉਣਾ ਆ ਪਿਛਲੀ ਵਾਰ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਦਾ ਟਾਰਗੇਟ 7000 ਕਰੋੜ ਰੁਪਈਆ ਸੀ 1 ਸਾਲ ਦਾ ਸ਼ਰਾਬ ਤੋਂ ਇਕੱਠਾ ਕਰਨਾ ਇਹਨਾਂ ਨੇ ਹੁਣ ਟਾਰਗੇਟ ਰੱਖਿਆ 10000 ਕਰੋੜ ਦਾ 10000 ਕਰੋੜ ਰੁਪਈਆ 1 ਸਾਲ ਦੇ ਵਿੱਚ ਅਸੀਂ ਇਕੱਠਾ ਕਰਨਾ ਸ਼ਰਾਬ ਤੋਂ ਉਹਦੇ ਕਰਕੇ ਹੁਣ ਜਿਹੜੇ ਠੇਕੇਦਾਰ ਆ ਉਹਨਾਂ ਨੂੰ ਇਹ ਆ ਵੀ ਪਤਾ ਨਹੀਂ ਕਿਉਂਕਿ ਹੁਣ ਲਾਟਰੀ ਕੱਢਣੀ ਅੱਗੇ ਟੈਂਡਰ ਜਾਂਦੇ ਸੀ ਇਸ ਵਾਰ ਲਾਟਰੀ ਕੱਢਣੀ ਆ ਕੋਈ ਵੀ ਭਾਵੇਂ ਤੂੰ ਪਾ ਦੇ ਜਾ ਕੇ ਉਹਨਾਂ ਦੇ ਠੇਕੇ ਨਿਕਲ ਜਾਣੇ ਆ ਉਹ ਫਿਰ ਜਿਹੜੇ ਪੁਰਾਣੇ ਠੇਕੇਦਾਰ ਹੁੰਦੇ ਆ ਉਹ ਆਪਣਾ ਫਿਰ ਮਾਲ ਕੱਢਦੇ ਆ ਵੇਚ ਜਾਂਦੇ ਆ ਹੁਣ ਤਾਂ ਫਿਰ ਥੋੜਾ ਜਿਹਾ ਬਹਾਰਾਂ ਲੱਗੀਆਂ ਆ ਤੁਸੀਂ ਦੇਖ ਲਓ ਵੀ ਸ਼ਾਮ ਨੂੰ ਹੀ ਪਿੰਡਾਂ ਦੇ ਵਿੱਚ ਕਿੱਦਾਂ ਹੁਣ ਡਿੱਗਣ ਲੱਗ ਗਿਆ ਲੋਕ ਕੋਈ ਹੈ ਹੀ ਨਹੀਂ ਸ਼ਰਾਬੀ ਤਾਂ ਮੈਂ ਘਾਉੜਦੇ ਫਿਰਦੇ ਅੱਜ ਕੱਲ ਬਿਲਕੁਲ ਬਹੁਤ ਜ਼ਿਆਦਾ ਖੁਸ਼ ਅਮਲੀਆ ਗੱਲ ਸੁਣ ਉਹ ਗੱਲ ਸੁਣ ਮੈਂ ਤਾਂ ਕਹਿਣਾ ਤੂੰ ਨਾ ਡੋਡੇ ਡਾਡੇ ਛੱਡ ਦੇ ਤਾਂ ਸ਼ਰਾਬ ਪੀਣੀ ਸ਼ੁਰੂ ਕਰ ਦੇ ਸ਼ਰਾਬ ਸਸਤੀ ਹੋਈ ਆ ਡੋਡੇ ਤੈਨੂੰ ਮਿਲਣੇ ਨਹੀਂ ਹੈ ਆਖੇ ਲੱਗ ਜਾ ਮੈਂ ਲਾ ਤਾਇਆ ਦੇ ਡੋਡਿਆਂ ਦੇ ਦੁੱਖੋਂ ਮਰਨਾ ਜਿੱਦਣ ਮਰਿਆ ਉਹ ਮੈਂ ਨਹੀਂ ਮਰਨਾ ਪ੍ਰੀਤੂ ਸਿਆ ਦੇ ਨਸ਼ਾ ਮੈਂ ਤੂੰ ਕਿਉਂ ਮਰਨਾ ਅਮਲੀਆ ਤੂੰ ਕਿਹੜੀ ਗਿੱਦੜ ਸੰਗੀ ਚੱਕੀ ਫਿਰਦਾ ਹੈ ਮੈਂ ਗਿੱਦੜ ਸਿੰਘ ਦੀ ਸਾਧੂ ਮੈਂ ਬਹੁਤ ਪਹੁੰਚੇ ਬਾਬਾ ਨੂੰ ਜਾਣਦਾ ਹੁਣ ਪਹੁੰਚਿਆ ਬਾਬਾ ਉਹ ਤਾਇਆ ਕਿੰਨੀ ਦੂਰੇ ਪਹੁੰਚਿਆ ਦੇ ਨਸ਼ਾ ਮੈਂ ਉਹ ਮੈਨੂੰ ਕਹਿੰਦਾ ਤੂੰ 200-300 ਸਾਲ ਨਹੀਂ ਮਰਦਾ ਦਿੰਦਾ 300 ਸਾਲ ਤੂੰ ਪਤਾ ਕਿ ਕੱਚੂ ਕੁੰਮਾ ਜਿਹੜਾ 300 ਸਾਲ ਉਹ ਕੱਚੂ ਕੁੰਮਾ ਦਾ ਬਾਅਦ ਚ ਉਹ ਕਹਿੰਦਾ ਤੂੰ ਨਹੀਂ ਮਰਦਾ ਕੱਚੂ ਕੁੰਮਾ ਵਾਲੇ ਮਰ ਜੂ ਤੂੰ 2-3 ਆ ਗਏ ਬਾਬੇ ਜਨੌਰ ਆ ਗਿਆ ਕੰਮ ਹੁਣੇ ਕਰਾਉਣੇ ਭਾਈ ਕੁੰਡਲੀਆਂ ਹੁਣ ਖੜਾਉਣੀਆਂ ਤੇ ਚਾਹੇ ਰਾਸ਼ੀਆਂ ਹੁਣ ਲੜਾਉਣੀਆਂ ਆਜੋ ਸੰਤਾਂ ਕੋਲੇ ਖੋਲ ਦਿੰਨੇ ਸਾਰੇ ਪਿੰਜਰੇ ਉਹ ਲੈ ਵੀ ਬੱਚਾ ਲੈ ਵੀ ਤੈਨੂੰ ਵੀ ਦਈਏ ਤੂੰ ਸੁਣਿਆ ਤਾਇਆ ਉਹ ਲੈ ਵੀ ਤਾਇਆ ਬੱਚੀ ਓਏ ਆ ਕੰਜਰਾ ਕੀ ਰੱਖਦਾ ਹੱਥੇ ਖੋਲ ਦੇਣੀਆਂ ਕਸੂਤੀ ਜਿਹੜਾ ਮਰਜੀ ਕੁਛ ਕਰੀ ਚਾਗਰਾ ਚੱਕ ਓਏ ਜੈ ਬਾਬੇ ਉਹ ਬਾਬਾ ਜੀ ਤੁਸੀਂ ਇੱਥੇ ਆਓ
ਬਾਬਾ ਜੀ ਉੱਪਰ ਆਓ, ਏਦਾਂ ਨਹੀਂ ਥੱਲੇ ਨਹੀਂ, ਇੱਥੇ ਬੈਠੋ। ਇਹ ਕਰਦਾ ਕਿਆ ਇੱਥੇ ਬੈਠੋ ਬਾਬਾ ਜੀ, ਬਾਬਾ ਜੀ ਸਾਡੇ। ਬੱਚਾ ਕੋਈ ਗੱਲ ਨਹੀਂ, ਤੂੰ ਇੱਥੇ ਬੈਠ। ਉਹ ਨਹੀਂ ਨਹੀਂ ਬਾਬਾ ਜੀ ਆਓ ਉਹ ਜੀ, ਬਾਬੇ ਡਾਊਨ ਟੂ ਅਰਥ ਨੇ ਥੱਲੇ ਅੱਛਾ ਨਹੀਂ ਠੀਕ ਆ ਜੈ ਬਾਬੇ ਦੀ, ਜੈ ਬਾਬੇ ਦੀ ਬੋਲੋ ਬਈ ਸਾਰੇ, ਜੈ ਬਾਬੇ ਦੀ। ਜੈ ਬਾਬਿਆਂ ਦੀ। ਬੜਾ ਗੁੰਬਲਾ ਗੁੰਬਲਾ ਛੂ। ਆਏ ਨਹੀਂ ਸਾਡੇ ਬਾਬਾ ਜੀ, ਇਹ ਨੱਕ ਮੂੰਹ ਅੱਖ ਕੰਨ ਸਭ ਦੇਖ ਕੇ ਦੱਸਦੇ ਨੇ ਬੰਦਾ ਕੌਣ ਹੈ ਕਿੱਥਾ। ਤੇਰੇ ਹੱਥ 'ਚ ਕਿਆ ਫੜਾਇਆ? ਉਹ ਹੁਣ ਤੇ ਬਾਬਿਆਂ ਨਾਲ ਪਰੇਸ਼ਾਨ ਹੈ ਤੇ ਨਸ਼ਾ ਵੇ ਤੇ ਦੱਸਣ ਵਾਲੀਆਂ ਚੀਜ਼ਾਂ ਨਹੀਂ ਆ। ਕੋਈ ਬਾਬਾ ਠੰਡਿਆਂ ਵਾਲਾ, ਕੋਈ ਛੋਟਿਆਂ ਵਾਲਾ, ਮੈਨੂੰ ਲਾ ਸਾਡਾ ਬਾਬਾ ਡੋਡਿਆਂ ਵਾਲਾ। ਓਏ ਬੋਲਦਾ ਡੋਡੇ ਵਾਲਾ ਯਾਰ। ਸਮਝ ਨਹੀਂ ਪੈਂਦੀ ਅੱਜ ਦੇ ਵਜੇ ਕਿੱਥੋਂ ਆ ਜਾਂਦੇ ਯਾਰ। ਓਏ ਅਸੀਂ ਦਿਲਾਂ ਦੀ ਗੱਲ ਬੁੱਝ ਲੈਨੇ ਆ, ਉਹ ਚਾਹੇ ਜੋ ਮਰਜ਼ੀ ਹੋਵੇ ਖੁੱਜ ਲੈਨੇ ਆ। ਹੁਣ ਸਾਡੇ ਭਗਤ ਨੂੰ ਜੋ ਚਾਹੀਦਾ ਅਸੀਂ ਪਹੁੰਚਾ ਦਈਦਾ। ਬੋਲੋ ਜੈ ਬਾਬੇ ਦੀ। ਜੈ ਬਾਬਿਆਂ ਦੀ, ਜੈ ਬਾਬੇ ਸਾਡੀ ਦਾ ਪੋਵਾਂ ਰਾਜੀ ਪੂਰੀ। ਇਹ ਵੀ ਗਿਆ ਇਹ ਵੀ ਗਿਆ। ਇਹ ਬਾਬਾ ਮੈਨੂੰ ਕੋ ਕਰਾਮਾਤੀ ਲੱਗਦਾ ਤਾਇਆ ਸਿਆ। ਲੱਗਦਾ ਹੈਂ? ਪਤਾ ਨਹੀਂ ਕੀ ਖਿਲਾਫ ਇਹਨੂੰ। ਤਾਂ ਬਾਬਾ ਸਿਆ ਤੂੰ ਬਾਕੀ ਦੇ ਕੁੰਡਲੀਆਂ ਦਾ ਪੜ੍ਹ, ਤੂੰ ਕਿਤੇ ਲੀਡਰਾਂ ਦੀਆਂ ਕੁੰਡਲੀਆਂ ਵੀ ਪੜ੍ਹ ਲੈਂਦਾ ਕਿਤੇ। ਉਹ ਬੱਚਾ ਲੀਡਰਾਂ ਦੀਆਂ ਕੀ ਦਸੀਏ, ਆ ਜਿੰਨੇ ਸਾਰੇ ਕਾਂਗਰਸ ਤੋਂ ਛੱਡ ਕੇ ਬੀਜੇਪੀ ਗਏ ਨੇ ਬਾਬਿਆਂ ਨੇ ਭੇਜੇ ਨੇ। ਬੋਲੋ ਜੈ ਬਾਬੇ ਦੀ। ਜੈ ਬਾਬਿਆਂ ਦੀ। ਉਹ ਚਾਹੇ ਹੋਵੇ ਵੇਰਕਾ, ਉਹ ਚਾਹੇ ਹੋਵੇ ਦੂਜਾ ਕੀ ਨਾਮ, ਮੈਂ ਤਾਂ ਨਾਮ ਨਹੀਂ ਚੇਤੇ ਕਿਹੜੇ ਕਿਹੜੇ। ਬੋਲੋ ਜੈ ਬਾਬੇ ਦੀ। ਜੈ ਬਾਬੇ ਦੀ ਜੀ, ਜੈ ਬਾਬੇ ਵੈਸੇ ਤਾਂ ਦੀ। ਤਾਇਆ ਦੇਖਣ ਵਾਲੀ ਗੱਲ ਹੈ ਇਹ ਵੀ, ਸ਼ਾਇਦ ਦੇਖੋ ਇਹ ਸੁਣਨ 'ਚ ਤਾਂ ਇਹ ਆਇਆ ਵੀ ਲੀਡਰ ਬਹੁਤ ਇਦਾਂ ਦੇ ਟੋਟਕੇ ਵਗੈਰਾ ਕਰਦੇ ਆ, ਪਰ ਜਿਸ ਤਰੀਕੇ ਦੇ ਨਾਲ ਗਏ ਆ, ਸ਼ਾਮ ਸੁੰਦਰ ਅਰੋੜੇ ਦੀ ਗੱਲ ਕਰ ਲਓ, ਕੇਵਲ ਸਿੰਘ ਢਿੱਲੋਂ, ਕੇਵਲ ਢਿੱਲੋਂ ਰੱਖ ਲਓ, ਗੁਰਪ੍ਰੀਤ ਕਾਂਗਾ ਰੱਖ ਲਓ, ਮਹਿੰਦਰ ਕੌਰ ਜੋਸ਼, ਇਹ ਕਹਿੰਦੇ ਤਾਂ ਇਹ ਹੁੰਦੇ ਵੀ ਮਾਂ ਪਾਰਟੀ ਆ ਸਾਡੀ। ਇੱਕਦਮ ਇਹ ਪਤਾ ਨਹੀਂ ਇਹਨਾਂ ਨੂੰ ਕੀ ਸੰਦੇਸ਼ ਮਿਲਦੇ ਆ ਵੀ ਮਾਂ ਪਾਰਟੀ ਜਦੋਂ ਘਾਟੇ 'ਚ ਜਾਂਦੀ ਆ ਛੱਡ ਕੇ ਦੂਜੇ ਪਾਸੇ ਜਾ ਵੜਦੇ ਆ। ਮਾਂ ਪਾਰਟੀ ਥੋੜੀ ਜਿਹੀ ਬਿਮਾਰ ਹੋਵੇ ਮਾਸੀ ਪਾਰਟੀ ਚਲੇ ਜਾਂਦੇ ਆ। ਨਾਲੇ ਕਹਿੰਦੇ ਮਾਸੀ ਵੀ ਮਾਸਟਰ ਜੇ ਆਪਾਂ ਗੱਲ ਦੇਖੀਏ ਨਾ, ਇਹ ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਪਾਰਟੀਆਂ ਬਣਦੀਆਂ, ਉਹਨਾਂ ਦੇ ਕੁਝ ਸਿਧਾਂਤ ਆ, ਆਈਡੀਓਲੋਜੀ ਜਿਹਨੂੰ ਕਹਿੰਦੇ ਨਾ ਅੰਗਰੇਜ਼ੀ ਦੇ ਵਿੱਚ। ਉਹਨਾਂ ਦੀ ਆਈਡੀਓਲੋਜੀ ਆ, ਜਿੱਦਾਂ ਹੁਣ ਕਹਿੰਦਾ ਵੀ ਇੱਕ ਲੇਬਰ ਤਬਕਾ ਇੰਗਲੈਂਡ ਦੇ ਵਿੱਚ, ਦੂਜਾ ਹੈ ਕੰਸਰਵੇਟਿਵ ਜਿਹਨੂੰ ਕਹਿੰਦੇ ਅਮੀਰਾਂ ਦੀ ਪਾਰਟੀ ਜਾਂ ਬਿਜ਼ਨਸ ਦੀ ਪਾਰਟੀ ਆ। ਹੁਣ ਜਿਹੜੇ ਲੇਬਰ ਪਾਰਟੀ ਦਾ ਬਲੀਵ ਕਰਦੇ, ਯਕੀਨ ਕਰਦੇ ਆ ਨਾ, ਉਹ ਹਮੇਸ਼ਾ ਲੇਬਰ 'ਚ ਰਹਿੰਦੇ ਆ। ਉਹ ਪਾਰਟੀ ਛੱਡ ਕੇ ਦੂਜੇ ਪਾਸੇ ਨਹੀਂ ਜਾਂਦੇ, ਕਿਉਂਕਿ ਉਹਨਾਂ ਦਾ ਜਿਹੜਾ ਅਸੂਲ ਹੈ ਨਾ, ਆਪਣੇ ਅਸੂਲਾਂ ਤੇ ਰਹਿੰਦੇ, ਆਪਸੇ ਲੜਨ ਜਿੰਨਾ ਮਰਜੀ, ਪਰ ਪਾਰਟੀ ਛੱਡ ਕੇ ਦੂਜੀ ਪਾਰਟੀ ਨਹੀਂ ਜਾਂਦੇ। ਇਦਾਂ ਹੀ ਉਹਨੇ ਅਮੀਰਾਂ ਦੀ ਪਾਰਟੀ, ਟੋਰੀ ਪਾਰਟੀ ਇੰਗਲੈਂਡ ਦੀ, ਉਹ ਵੀ ਨਹੀਂ ਜਾਂਦੇ। ਇਦਾਂ ਬਾਕੀ ਦੇ ਮੁਲਕਾਂ ਦੇ ਵਿੱਚ ਵਾ, ਪਰ ਸਾਡੇ ਹਿੰਦੁਸਤਾਨ ਦੇ ਵਿੱਚ ਇਹਨਾਂ ਦੀ ਕੋਈ ਪਾਰਟੀ ਨਹੀਂ, ਨਾ ਦਾ ਅਸੂਲ ਆ। ਇਹ ਸਵੇਰ ਨੂੰ ਹੁੰਦੇ ਅਕਾਲੀ ਪਾਰਟੀ 'ਚ, ਸ਼ਾਮ ਨੂੰ ਹੁੰਦੇ ਕਾਂਗਰਸ, ਤੇ ਦੂਜੇ ਦਿਨ ਚਾਵੜ ਤੇ ਬੀਜੇਪੀ ਦੇ ਵਿੱਚ। ਇਹਨਾਂ ਦਾ ਆਪਣਾ ਅਸੂਲ ਤਾਂ ਹੈ ਹੀ ਨਹੀਂ। ਨਹੀਂ, ਅਸੂਲ ਇਹਨਾਂ ਦੇ ਬਾਬਿਆਂ ਤੋਂ ਚੱਲਦੇ ਆ, ਚਾਹੇ ਆਪਾਂ ਸ਼ੁਰੂ ਤੋਂ ਲਾ ਲਈਏ। ਹੁਣ ਜਿੱਦਾਂ ਬਾਬਾ ਆਇਆ, ਚਲੋ ਇਹ ਭੇਦ ਖੋਲ, ਬਾਬਿਆਂ ਦੀ ਰੋਟੀ ਉਹ ਸੇਕਦੇ ਆ, ਇਹਨਾਂ ਦੀ ਰੋਟੀ ਉਹ ਨਹੀਂ ਬੱਚਾ, ਨਹੀਂ ਮੈਂ ਗਲਤ ਰਾਏ ਨਹੀਂ ਦਿੰਦਾ। ਮੈਂ ਤੁਹਾਨੂੰ ਦੱਸੀ ਆ ਨਾ, ਜੇ ਉਹ ਇੱਥੇ ਰਹਿ ਜਾਂਦੇ ਤੇ ਉਹਨਾਂ ਨੇ ਕੰਗਾਲ ਹੋ ਜਾਣਾ ਸੀ। ਪਾਰਟੀ ਨੇ ਸਵਾਲ ਹੋ ਜਾਣਾ ਸੀ। ਤੇ ਤੁਹਾਨੂੰ ਤਾਂ ਪਤਾ ਹੀ ਆ ਕਾਂਗਰਸ ਦਾ ਹਾਲ। ਮੈਨੂੰ ਤੋਂ ਕਾਸ਼ਵਾਣੀ ਆਈ ਆ, ਮੈਂ ਨਹੀਂ ਦੱਸਣੀ, ਉਹਦੇ ਵਾਸਤੇ ਫੀਸ ਲੱਗੂਗੀ। ਜੈ ਬਾਬੇ ਦੀ, ਜੈ ਬਾਬੇ ਦੀ। ਜੇ ਇੰਨਾ ਹੀ ਪਹੁੰਚਿਆ ਲੱਗਦਾ ਬਾਬਾ, ਤੇ ਸਿੱਧੂ ਨੂੰ ਸਮਝਾ ਦੇਣਾ ਥੋੜਾ ਜਿਹਾ, ਵਿਚਾਰਾ ਜੇਲ੍ਹ 'ਚ ਬੈਠਾ। ਉਹ ਸਿੱਧੂ ਵੀ ਆਪਣਾ ਹੀ ਚੇਲਾ ਸੀ, ਉਹਨੂੰ ਮੈਂ ਹੱਥ ਤੇ ਬੰਨਣ ਨੂੰ ਕੁਝ ਕਿਹਾ ਗੱਲ ਸੁਣ ਲਾ ਅਗਲੀਆਂ, ਆਪਣੇ ਚੇਲੇ ਨੂੰ ਜੇਲ੍ਹ 'ਚ ਬਿਠਾ ਕੇ ਬੈਠਾ, ਇਹਨੂੰ ਸਵਰਗਾਂ 'ਚ ਭੇਜੂ ਦੇਖੀ। ਉਹ ਤਾਇਆ ਤੈਨੂੰ ਦੱਸਾਂ ਸੱਚੀਆਂ ਗੱਲਾਂ ਦੱਸਦਾ। ਆ ਹੁਣ ਮੈਨੂੰ ਕਹਿੰਦਾ ਵੀ ਤੂੰ ਚੰਗਾ ਆ, ਬਾਕੀ ਤੈਨੂੰ ਚੰਗਾ ਬੇਸ਼ੱਕ ਨਹੀਂ ਸਮਝੇ, ਪਰ ਤੂੰ ਇੱਕ ਨੰਬਰ ਬੰਦਾ। ਇਹਦੇ ਵਰਗੀ ਸੱਚੀ ਗੱਲ ਹੋ ਸਕਦੀ ਕੋਈ? ਦੱਸ ਮੈਨੂੰ ਤਾਇਆ। ਕਹਿੰਦਾ ਤੂੰ ਕਹਿੰਦਾ ਆਪਣੇ ਸਾਰਿਆਂ ਦਾ ਕਰਦਾ, ਪਰ ਤੇਰਾ ਕੋਈ ਨਹੀਂ ਕਰਦਾ। ਇਹ ਤੋਂ ਉੱਪਰ ਕੋਈ ਗੱਲ ਦੱਸ ਸਕਦਾ ਕੋਈ ਸੱਚੀ ਦੱਸਦਾ? ਆ ਹੁਣ ਬਾਬਾ ਜੀ ਆ ਟਾਈ ਬਾਰੇ ਦੱਸੋ ਕੁਝ, ਮੈਂ ਦੱਸਾਂ। ਲੈ ਤਾਇਆ ਰਹਿਣ ਦੇ ਤੂੰ, ਆਪਣੀ ਦਾ ਗੱਲ ਬਣਾ ਦੂੰ। ਉਹ ਮੇਰੀ ਤਾਂ ਗੱਲ ਬਾਬਾ ਜੀ ਨੇ ਬਣਾਤੀ, ਸਮਾਨ ਪੂਰਾ ਪਹੁੰਚਦਾ ਕਰਦਾ। ਤਾਏ ਨੂੰ ਵੀ ਹੁਣ ਇਹਨੇ ਕਹਿ ਦੇਣਾ ਆ ਵੀ ਤਾਏ ਕੋਲ ਪੈਸਾ ਬਹੁਤ ਹੈ, ਟਿਕਦਾ ਨਹੀਂ ਇਹਦੇ। ਤਾਰੇ ਪੈਰੀ ਚੱਕਰ ਲੱਗਾ। ਇਹ ਤਾਇਆ ਦੇਖੋ, ਇਹ ਦੇਖਣ ਵਾਲੀ ਗੱਲ, ਸਾਡੇ ਜਿੰਨੇ ਆ ਜੋਤਸ਼ੀ ਵਗੈਰਾ ਆ, ਜਾਂ ਜੋ ਵੀ ਇੱਥੇ ਚੱਲਦਾ ਕੰਮ ਆਪਣੇ ਪਿੰਡਾਂ ਦੇ ਵਿੱਚ, ਇਹਦੇ ਵਿੱਚ ਕੀ ਆ, ਜਿੱਦਾਂ ਹੁਣ ਇਹਨੇ ਅਮਲੀ ਨੇ ਕਹਿ ਦਿੱਤਾ ਵੀ ਇਹ ਮੈਨੂੰ ਕਹਿੰਦਾ ਵੀ ਤੂੰ ਸਾਰਿਆਂ ਦਾ ਭਲਾ ਕਰਦਾ, ਮੇਰਾ ਕੋਈ ਭਲਾ ਨਹੀਂ ਕਰਦਾ। ਇਹ ਦੁਨੀਆ ਦੇ ਹਰ ਬੰਦੇ ਦੇ ਉੱਤੇ ਲਾਗੂ ਹੁੰਦਾ ਇਹਨਾਂ ਚ, ਸਾਰੇ ਜਿਹਨੂੰ ਮਰਜ਼ੀ ਕਹਿ ਲਓ। ਤੇ ਦੂਜਾ ਜਿੱਦਾਂ ਕਹਿ ਲਓ ਵੀ ਤੂੰ ਜਿਹੜਾ ਆ ਤੇਰੇ ਕੋਲ ਪੈਸਾ ਜਿਹੜਾ ਆ ਬਹੁਤ ਆਉਂਦਾ, ਪਰ ਟਿਕਦਾ ਨਹੀਂ।
ਇਹ ਵੀ ਸਾਰੇ ਬੰਦਿਆਂ ਦੇ ਉੱਤੇ, ਚਾਹੇ ਅੰਬਾਨੀ ਅਡਾਨੀਆਂ ਦੇ ਕੋਲ ਆਪਾਂ ਗੱਲ ਕਰ ਲਈਏ, ਪੈਸਾ ਇਦਾਂ ਦੀ ਚੀਜ਼ ਆ। ਇਹ ਇਦਾਂ ਦੀ ਗੱਲਾਂ ਦੱਸ ਇਹ ਕਹਿ ਦਿੰਦੇ ਆ ਤੇ ਲੋਕ ਉੱਚੇ ਥਾਂ ਉੱਚੇ ਦਰਖਤ ਤੇ ਨਾ ਚੜੀ, ਬਸ। ਤੂੰ ਵੀ ਪਾਣੀ 'ਚ ਨਾ ਵੜੀ। ਤਾਂ ਤੈਨੂੰ ਕਿੰਨਾ ਪਤਾ, ਮੈਨੂੰ ਵੀ ਆਈ ਕੋਈ ਦੱਸਿਆ ਨਹੀਂ। ਉਹ ਨਹੀਂ ਬੱਚਾ, ਨਹੀਂ ਮੈਂ ਵਿਦਿਆ ਬੜੀ ਦੂਰੋਂ ਲੈ ਕੇ ਆਇਆ। ਸਾਡੇ ਉਸਤਾਦ ਭੂੰਡ ਪੜਕੀਲਾ ਜੀ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਤੇ ਬੈਠੇ ਨੇ, ਤੇ ਉੱਥੋਂ ਮੈਂ ਉਹਨਾਂ ਤੋਂ ਵਿਦਿਆ ਲੈ ਕੇ ਆਇਆ। ਤੇ ਤਾਈਓ ਸਿੱਧੂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਹਨੂੰ ਆਖਿਆ ਸੀ, ਗੱਲ ਸੁਣ ਚੇਲਾ, ਜੇ ਨਹੀਂ ਜਾਣਾ ਤੂੰ ਮੇਲਾ ਤਾਂ ਫਿਰ ਬੰਨ ਲਾ ਹੱਥ ਤੇ ਖੰਬਣੀ, ਨਹੀਂ ਤਾਂ ਹੋ ਜੂ ਤੇਰੀ ਕੰਬਣੀ, ਤੇ ਹੋ ਗਈ ਨਾ ਫਿਰ ਬੋਲੋ ਜੈ ਬਾਬਿਆਂ ਦੀ। ਮੈਂ ਨਹੀਂ ਬਾਬੇ ਮੈਂ ਦੇਖਿਆ ਧਾਗੇ ਤੂੰ ਕਿਤੇ ਗਲਾ ਜੋ ਵੀ ਪਾਈ ਫਿਰਦਾ, ਉਹਦਾ ਤਾਂ ਕੋਈ ਇਲਾਜ ਹੋਇਆ ਨਹੀਂ। ਪਤਾ ਨੀ ਕਿਹੜੇ ਗੁਰੂ ਤੋਂ ਲੈ ਕੇ ਆਇਆ। ਆਇਆ ਸਿਆ ਆ ਬਾਬੇ ਦੀਆਂ ਗੱਲਾਂ ਜਰਾ ਜੀ ਬਾਰ-ਬਾਰ ਕਹੀ ਜਾਂਦਾ ਮੈਂ ਵਿਦਿਆ ਲੈ ਕੇ ਆਇਆ, ਵਿਦਿਆ ਲੈ ਕੇ ਆਇਆ। ਅਜੇ ਤੂੰ ਮਾੜੀ ਮੋਟੀ ਵਿਦਿਆ ਸਿੱਖਦਾ ਸੀ, ਕੁੜੀ ਦਾ ਨਾਂ ਸੀ ਵਿਦਿਆ, ਉਹ ਵੀ ਕੱਢ ਲਿਆ ਮੈਨੂੰ ਲੱਗਦਾ ਹੈ। ਆਹ ਜੇ ਤਾਂ ਜੁੱਤੀਆਂ ਖਾਂਦਾ ਫਿਰਦਾ ਸੀ ਬਾਬਾ। ਓਏ ਹੁਣ ਲਿਆ ਹਾਂ ਤਾਇਆ, ਏਦਾਂ ਕਰ, ਜਿਹੜੇ 4 ਛਿੱਲੜ ਤੇਰੇ ਬਚੇ ਆ, ਇਹ ਲੁੱਟ ਕੇ ਲੈ ਜਾਣੇ ਲਟੇਰੇ ਨੇ। ਓਏ ਤਾਇਆ ਮੇਰਾ ਉਹ ਦੱਸਦਾ ਮੈਂ ਬਾਬਾ ਦੱਸਦਾ। ਔਰ ਇਹ ਲੁੱਟਦਾ ਨਹੀਂ, ਇਹ ਲਟਾਣ ਆਇਆ ਬਾਬਾ ਸਾਡਾ ਗਿਆਨ ਤੇ ਮੇਰੀ ਤਾਂ ਪਾਰਟਨਰਸ਼ਿਪਾਂ ਹੁਣ। ਆਹੋ ਮੌਸਮ ਜਾਲਾ ਜਿੱਦਾਂ ਦੱਸਿਆ ਆਪਣੇ ਮਾਸਟਰ ਨੇ, ਸ਼ਰਾਬ ਸਸਤੀ ਆ। ਇਹ ਦੱਸਦਾ ਉਹੀ ਟੁੱਟ ਗਿਆ, ਸ਼ਰਾਬ ਆਈ ਜਾਂਦੀ, ਆਪਾਂ ਵੇਚੀ ਜਾਂਦੇ ਤੇ ਆਪਣਾ ਸਮਾਨ ਆਈ ਜਾਂਦਾ ਤੇ ਨਸ਼ਾ। ਅੱਛਾ ਮੇਰੀ ਗੱਲ ਸੁਣੋ, ਇਹ ਕਰਦੀ ਹੈ ਬੜਾ ਖਰਾਬ। ਕਿਸੇ ਨੇ ਨਹੀਂ ਪੀਣੀ ਸ਼ਰਾਬ, ਜੇ ਪਈ ਹੋਵੇ ਘਰੇ ਤਾਂ ਲਿਆਓ ਬਾਬਿਆਂ ਕੋਲੇ, ਅਸੀਂ ਉਹਦੇ ਚ ਸਾਰਾ ਨਸ਼ਾ ਕੱਢ ਕੇ ਉਹਨੂੰ ਸਿੱਟ ਦਿਆਂਗੇ। ਪਰ ਲੈ ਲੈ ਕਿੰਨਾ ਚਲਾ ਗਿਆ, ਉਹ ਜੋ ਸਾਰਾ ਨਸ਼ਾ ਕੱਢ ਕੇ ਬੋਤਲ ਚੋਂ ਬੋਤਲ ਛੱਡ ਦਿਆਂਗੇ। ਬਾਕੀ ਮੈਂ ਗੱਲਾਂ ਸੱਚੀਆਂ ਤੈਨੂੰ ਪਹਿਲਾਂ ਹੀ ਗਿਆ ਮਾਸਟਰ ਬਾਬਾ ਬੜਾ ਕੰਮ ਕਿਉਂਕਿ ਦਾ। ਆਪਣੇ ਈਵਨ ਪ੍ਰਾਈਮ ਮਿਨਿਸਟਰ ਤੱਕ ਵੀ ਹੈ ਨਾ, ਇਹ ਜੋਤਸ਼ੀਆਂ ਨੂੰ ਯਕੀਨ ਬਹੁਤ ਰੱਖਦੇ ਆ। ਬਿਲਕੁਲ ਇੰਦਰਾ ਗਾਂਧੀ ਵੀ ਕਰਦੀ ਸੀ, ਮੇਗਾ ਮੋਦੀ ਵੀ ਕਰਦਾ ਹੋਣਾ, ਹਨਾ। ਇਹ ਸਾਰਿਆਂ ਨੂੰ ਆਦਤ ਆ, ਮਾੜਾ ਮੋਟਾ ਬਹਿਮ ਇਹ ਸਾਰਾ ਪਾਲਦੇ ਆ। ਹੁਣ ਮੈਂ ਤੈਨੂੰ ਇੱਕ ਗੱਲ ਦੱਸਦਾ, ਕਹਿੰਦੇ ਕੋਈ ਜੱਟ ਜ਼ਿਮੀਂਦਾਰ ਸੀ, ਹੁਣ ਆਪਣੇ ਜੋ ਸਾਹ ਬੰਨ੍ਹਦੇ ਹੁੰਦੇ ਸੀ ਨਾ, ਤਾਂ ਪੰਡਤ ਤੋਂ ਤਰੀਕ ਲੈਣ ਜਾਂਦੇ ਹੁੰਦੇ ਸੀ। ਉਹ ਨਾ ਪਿੰਡ ਦਾ ਬੰਨ੍ਹ ਲਿਆ ਤਾਂ ਪੰਡਤ ਤੋਂ ਤਰੀਕ ਲੈਣ ਜਾਂਦੇ ਆ। ਜਦੋਂ ਸ਼ਹਿਰ 'ਚ ਵੜਦੇ ਆ ਨਾ, ਤਾਂ ਕੀ ਦੇਖਦੇ ਇੱਕ ਜਨਾਜ਼ਾ ਜਾ ਰਿਹਾ, ਅਰਥੀ ਜਾ ਰਹੀ ਕਿਸੇ ਦੀ। ਉਹ ਪੁੱਛਦਾ ਕਿਸੇ ਨੂੰ ਵੀ ਆਹ ਕੀ ਹੋਇਆ। ਉਹ ਕਹਿੰਦੇ ਜੀ ਬਹੁਤ ਸਿਆਣਾ ਡਾਕਟਰ ਸੀ, ਉਹਦਾ ਮੁੰਡਾ ਮਰ ਗਿਆ। ਉਹ ਕਹਿੰਦਾ ਬੜਾ ਮਾੜਾ ਹੋਇਆ। ਉਹ ਗਾਹ ਗਿਆ ਥੋੜਾ ਜਿਹਾ ਹੋਰ, ਤੇ ਕਰਤੀ ਹੋਰ ਚੁੱਕੀ ਜਾਣ ਲੋਕੀ। ਅੱਛਾ ਉਹ ਕਹਿੰਦਾ ਵੀ ਇਹ ਕੀ ਹੋਇਆ। ਕਹਿੰਦਾ ਦੇਖੋ ਜੀ, ਰਾਤੀ ਕਹਿੰਦਾ ਜਿਹੜਾ ਸ਼ਹਿਰ ਦਾ ਬਹੁਤ ਹੀ ਸਿਆਣਾ ਜੋਤਸ਼ੀ ਹੈ ਨਾ, ਉਹਦਾ ਜਵਾਈ ਮਰ ਗਿਆ। ਅੱਛਾ ਉਹ ਕਹਿੰਦਾ ਡਾਕਟਰ ਦਾ ਮੁੰਡਾ ਮਰੀ ਜਾਂਦਾ, ਜੋਈ ਦਾ ਜੋਤਸ਼ੀ ਦਾ ਕਹਿੰਦਾ ਜਵਾਈ ਮਰ ਗਿਆ। ਜੋ ਜੋਤਸ਼ੀ ਨੇ ਕਹਿੰਦਾ ਕੁੜੀ ਵਿਆਹੀ, ਉੱਥੇ ਕੀ ਕੰਮ ਸੀ। ਕਹਿੰਦਾ ਚੱਲੋ ਚਲੀਏ, ਕਹਿੰਦਾ ਪਿੰਡ ਰੱਖਦੇ ਜਿਹੜੀ ਮਰਜ਼ੀ ਤਰੀਕ, ਕਹਿੰਦਾ ਸਾਈ ਕੋਟੀ ਰੱਖਿਆ ਕਹਿੰਦਾ ਨਾ ਸੋਏ ਗੱਲਾਂ। ਤਾਂ ਐਸਾ ਹੁੰਦਾ ਗਿਆਨ ਹੋਣ ਦੀ ਗੱਲ, ਗਿਆਨ ਉਹਨੂੰ ਮਾੜੀ ਜੀ ਗੱਲ ਤੇ ਹੋ ਗਿਆ। ਅਰੇ ਹੋ ਗਿਆ। ਹਾਂ ਸਾਡੇ ਨਾਲ ਸਾਡਾ ਅਮਲੀ ਕਿੰਨੀਆਂ ਸਾਡੇ ਨਾਲ ਬਹਿੰਦਾ ਖਾਂਦਾ ਰਿਹਾ, ਉਹ ਲਟੇਰੇ ਜਿਹੇ ਨੂੰ ਲੈ ਕੇ ਆ ਗਿਆ ਭੂਜਿਆਂ ਨੂੰ ਤੇ ਸਾਡੀ। ਔਰ ਤਾਇਆ ਮੈਨੂੰ ਵੀ ਗਿਆਨ ਹੋ ਗਿਆ ਜਦ ਮੈਨੂੰ ਕੀ ਉਹ ਦੱਸਦਾ ਬਾਬਾ ਦੱਸਦਾ ਮੈਂ ਦੱਸਦਾ। ਮੈਨੂੰ ਵੀ ਗਿਆਨ ਉਦੋਂ ਹੀ ਹੋਇਆ ਜਦੋਂ ਮੈਨੂੰ ਕਹਿੰਦਾ ਤੂੰ ਸਭ ਦਾ ਭਲਾ ਕਰਦਾ, ਤੇਰਾ ਕੋਈ ਨਹੀਂ ਕਰਦਾ। ਬਸ ਉੱਥੋਂ ਗਿਆਨ ਦੀ ਬੱਤੀ ਸ਼ੁਰੂ ਹੋਈ ਤੇ ਨਸ਼ਾ। ਹਾਂ ਬਾਕੀ ਵੀ ਆਪਣਾ ਸਾਡਾ ਬਿਜ਼ਨਸ ਵੀ ਹੋ ਗਿਆ ਸੀ ਨਾ, ਆਪਸ ਚ ਸਮਝਿਆ ਕਰੋ ਤੁਸੀਂ। ਹੁਣ ਤਾਂ ਸਾਰੀਆਂ ਗੱਲਾਂ ਨਹੀਂ ਖੋਲ ਕੇ। ਅੱਛਾ ਮੈਨੂੰ ਇੱਕ ਗੱਲ ਦੱਸ, ਹਾਂ ਤਾਇਆ ਇਹ ਤੇਤੋਂ ਖਾਂਦਾ ਹੈਗਾ, ਤੈਨੂੰ ਖਵਾਉਣਾ। ਇਹ ਖਵਾਣਾ ਮੈਂ ਖਾਣੇ ਵਾਲਾ ਬੰਦਾ, ਖਵਾਣੇ ਵਾਲਾ ਨਹੀਂ। ਤੈਨੂੰ ਤਾਂ ਪਤਾ ਹੈ ਤਾਇਆ। ਅੱਛਾ ਹੁਣ ਪਤਾ ਕੀ ਹੋਣਾ ਮਾਸਟਰ, ਉਸ ਲਟੇਰੇ ਨੇ ਇਹਨੂੰ ਮੋਲੇ ਕਰਕੇ ਬਾਕੀ ਨੂੰ। ਵੈਸੇ ਵੀ ਤਾਂ ਇਹ ਆ ਕਿ ਅਸੀਂ ਧਾਰਮਿਕ ਲੋਕ ਆ, ਧਰਮ ਆ, ਪਰ ਸਾਨੂੰ ਧਰਮ ਤੇ ਪਖੰਡ ਵਿੱਚ ਫਰਕ ਨਹੀਂ। ਅਸੀਂ ਇਸ ਗੱਲ ਦੇ ਵਿੱਚ ਉਲਝਣ ਚ ਆ ਜਾਂਦੇ ਆ। ਹੁਣ ਤੁਸੀਂ ਦੇਖੋ ਵੀ ਆਪਾਂ ਸ਼ਰਾਬ ਦੀ ਗੱਲ ਕੀਤੀ ਕਿ ਸ਼ਰਾਬ ਜਿਹੜੀ ਆ ਸਸਤੀ ਹੋਈ ਆ, ਪਿੰਡਾਂ ਦੇ ਵਿੱਚ ਕਿੱਦਾਂ ਦਾ ਹੁਣ ਮਾਹੌਲ ਚੱਲਦਾ। ਇਹੀ ਗੱਲਾਂ ਅਸੀਂ ਸੁਣਨ ਚ ਮਿਲਦੀਆਂ, ਨੌਜਵਾਨ ਜਦੋਂ ਗੱਲਾਂ ਕਰਦੇ ਆ ਇਹੀ ਗੱਲਾਂ ਕਰਦੇ ਆ ਵੀ ਸ਼ਰਾਬ ਬਹੁਤ ਸਸਤੀ ਹੋਈ ਆ, ਜ਼ਿਆਦਾ ਤੋਂ ਜ਼ਿਆਦਾ ਪੀਏ। ਇਹ ਨਹੀਂ ਸੋਚਦੇ ਵੀ ਤੁਹਾਨੂੰ ਹੈਬਿਟ ਬਣ ਜਾਣੀ, ਆਦਤ ਬਣ ਜਾਣੀ ਆ, ਬਾਅਦ ਚ ਕਿੱਦਾਂ ਛੁਟਕਾਰਾ ਪਾਉਣਾ। ਦੂਜੇ ਪਾਸੇ ਆ ਜਿਹੜਾ ਹਫਤਾ ਚੱਲਦਾ, ਇਹ ਛੋਟਾ ਕੱਲੂ ਘਾਰਾ ਕਹਿ ਲੋ ਵੀ ਐਡਾ ਸਾਕਾ ਨੀਲਾ ਤਾਰਾ ਹੋਇਆ ਕਿ ਜਿਨ੍ਹਾਂ ਨੇ ਲੋਕਾਂ ਨੇ ਦੇਖਿਆ, ਜਿਨ੍ਹਾਂ ਦਾ ਜਨਮ 1984-85 ਦੇ ਉਹਨਾਂ ਵੇਲਿਆਂ ਦਾ, ਉਸ ਤੋਂ ਬਾਅਦ 92 ਤੱਕ ਦਾ ਮਾਹੌਲ ਦੇਖਿਆ ਜੋ ਅਸੀਂ ਆਪਣੇ ਪਿੰਡੇ ਤੇ ਹੰਡਾਇਆ। ਉਹ ਜਿਹੜੇ ਦੱਸ ਸਕਦੇ ਆ ਵੀ ਕਿੰਨਾ ਅਸੀਂ ਔਖਾ ਜਿਹੜਾ ਹੰਡਾਇਆ। ਉਹ ਇੱਕ ਲੜਾਈ ਸੀ, ਉਹ ਇੱਕ ਸਿਧਾਂਤਾਂ ਦੀ ਲੜਾਈ ਸੀ। ਚਾਹੇ ਆਪਾਂ ਆਨੰਦਪੁਰ ਮਤੇ ਦੀ ਗੱਲ ਕਰ ਲਈਏ, ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਅੱਜ ਕਿਹਨੂੰ ਨੌਜਵਾਨਾਂ ਨੂੰ ਕਿਸੇ ਨੂੰ ਪਤਾ, ਕਿਸੇ ਨੂੰ ਨਹੀਂ ਪਤਾ। ਤੇ ਆ ਜਿਹੜਾ ਹੁਣ ਜਿਹੜਾ ਹਫ਼ਤਾ ਆਪਣਾ ਲੰਘਦਾ, ਕਿੰਨਾ ਉਹ ਤੰਗੀਆਂ ਤਰੁਸ਼ੀਆਂ ਦੇ ਵਿੱਚ ਨਿਕਲਿਆ। ਆਪਾਂ ਇਸ ਗੱਲ ਦੇ ਉੱਤੇ ਗੱਲ ਨਹੀਂ ਕਰਦੇ ਵੀ ਕਿਹਦਾ ਕਸੂਰ ਹੈ,
ਆਪਾਂ ਤਾਂ ਇਹ ਗੱਲ ਕਰਦੇ ਆ ਵੀ ਜੋ ਹੰਡਾਇਆ ਸਾਡੇ ਲੋਕਾਂ ਨੇ, ਸਾਡੇ ਬਜ਼ੁਰਗਾਂ ਨੇ, ਆਪਾਂ ਅੱਜ ਵੀ ਆ ਚੀਜ਼ਾਂ ਦੇ ਉੱਤੇ ਹੀ ਘੁੰਮਦੇ ਆ। ਉਹ ਵੀ ਕਿਸੇ ਚੰਗੇ ਦੀ ਆਸ ਚੰਡਾਇਆ ਗਿਆ ਚੰਗੇ, ਹਾਂ ਵੀ ਚੰਗਾ ਇੱਕ ਵੇੜਾ ਆਊਗਾ, ਪਰ ਅਸੀਂ ਅੱਜ ਵੀ ਦੇਖੋ ਮਾਹੌਲ ਸਾਡੇ ਤੇ ਕਿੱਦਾਂ ਦਾ ਹੋ ਗਿਆ। ਇੱਕ ਪਾਸੇ ਅਸੀਂ ਛਬੀਲਾਂ ਲਾਈਆਂ ਹੋਈਆਂ, ਛਬੀਲਾਂ ਲੱਗੀਆਂ ਆ ਥਾਵਾਂ ਥਾਵਾਂ ਦੇ ਉੱਤੇ, ਪਰ ਵਿਚਾਰਧਾਰਕ ਤੌਰ ਦੇ ਉੱਤੇ ਅੱਜ ਵੀ ਅਸੀਂ ਏਦਾਂ ਪੁੱਛਾ ਲੈਂਦੇ ਆ। ਅੱਜ ਵੀ ਅਸੀਂ ਜਿਹੜਾ ਆ ਲੋਕਾਂ ਦੇ ਕੋਲੋਂ ਸ਼ਰਾਬ ਦੀਆਂ ਗੱਲਾਂ ਕਰਦੇ ਆ। ਉਹ ਕਿਸੇ ਨਿਆਣੇ ਦਾ ਵਿਆਹ ਜਵੇ ਤਾਂ ਕਹਿੰਦੇ ਮੂਰਤ ਕਢਾਣਾ, ਰਿਸ਼ਤਾ ਕਰਨਾ ਤਾਂ ਐਸਾ ਤਾਂ ਕੁੰਡਲੀ ਨਹੀਂ ਮਿਲਦੀ। ਉਹ ਨਿਆਣੇ ਬੇਸ਼ੱਕ ਲੋਕ ਕੇ ਮਿਲੀ ਜਾਂਦੇ, ਕੁੰਡਲੀ ਨਹੀਂ ਮਿਲਦੀ। ਉਹ ਕੁੰਡੀਆਂ ਚੱਕੀ ਫਿਰਦੇ ਆ ਤੇ ਨਿਆਣੇ ਵਿਆਹ ਕੇ ਹੋ ਜਾਂਦੇ ਆ। ਬਿਲਕੁਲ। ਬਾਕੀ ਜਿਹੜੀ ਮਾਸਟਰ ਗੱਲ ਕੀਤੀ ਆ ਆਪਣੇ 1984 ਦੀ, ਉਹ ਸੰਤਾਪ ਜੋ ਪੰਜਾਬ ਨੇ ਹੰਢਾਇਆ, ਪੰਜਾਬੀਆਂ ਨੇ ਹੰਢਾਇਆ, ਉਹ ਜਦ ਤੱਕ ਉਸ ਸਮੇਂ ਦੇ ਬੰਦੇ ਲੋਕ ਜੀਦੇ ਨੇ, ਸਾਡੇ ਵਰਗੇ ਨੇ ਜਾਂ ਸਭ ਤੋਂ ਸਿਆਣੇ ਸੀ ਜਾਂ ਕੋਈ ਜੰਗ ਵੀ ਸੀ ਸਾਡੇ ਨਾਲੋਂ, ਜਦ ਤੱਕ ਉਹ ਜੀਣਗੇ ਉਹ ਸਮਾਂ ਚੇਤੇ ਕਰਕੇ ਕੰਬਣਗੇ। ਕਿਉਂਕਿ ਕੁਝ ਖਾੜਕੂ ਦੀਆਂ ਮੰਗਾਂ ਸੀ ਜਾਂ ਪੰਜਾਬੀਆਂ ਦੀਆਂ ਮੰਗਾਂ ਸੀ, ਸਰਕਾਰ ਨੇ ਗਲਤ ਦੋਸ਼ ਲਾਤੇ ਜੇ ਖਾਲਿਸਤਾਨ ਮੰਗਦੇ ਆ ਜਾਂ ਏਦਾਂ ਆ ਜਾਂ ਉਦਾਂ ਆ। ਹੁਣ ਫਿਰ ਖਾੜਕੂਆਂ ਤੋਂ ਇੰਨਾ ਨੁਕਸਾਨ ਨਹੀਂ ਕੀਤਾ, ਪਰ ਖਾੜਕੂਆਂ ਦੇ ਭੇਸ ਦੇ ਵਿੱਚ ਬਹੁਤ ਸਾਰੇ ਲਟੇਰੇ ਜਿਨ੍ਹਾਂ ਨੇ ਲੁੱਟਮਾਰ ਕੀਤੀ, ਉਸ ਲਹਿਰ ਨੂੰ ਬਦਨਾਮ ਕੀਤਾ। ਬਿਲਕੁਲ। ਤਾਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ ਤਾਂ ਹੋਇਆ ਕਿ ਦੋਨੀ ਪਾਸੇ ਮਾਰਨ ਵਾਲੇ ਪ੍ਰੀਤੂ, ਚਾਹੇ ਕੋਈ ਮਾਂ ਦਾ ਪੁੱਤ ਪੁਲਿਸ ਵਿੱਚ ਸੀ, ਚਾਹੇ ਕੋਈ ਲਹਿਰ ਦਾ ਸਮਾਜ ਪੰਜਾਬੀ ਸੀ, ਦੋਨੇ ਪਾਸੇ ਜਦੋਂ ਗੋਲੀ ਚੱਲੀ ਉਹਨੇ ਦੇਖਿਆ ਕੌਣ ਆ। ਦੋਨੋਂ ਪਾਸੇ ਸਾਡੇ ਪੰਜਾਬ ਦੇ ਪੁੱਤ ਮਰੇ, ਬਿਲਕੁਲ ਨਾਕੇ ਬਹੁਤ ਮਰੇ। ਹੁਣ ਕਈ ਵਾਰ ਉਹ ਆਉਂਦੇ ਸੀ, ਉਹਨਾਂ ਤੋਂ ਜ਼ਬਰਦਸਤੀ ਕਰ ਰੋਟੀ ਖਾ ਜਾਂਦੇ ਸੀ, ਬਾਹਰੋਂ ਪਤਾ ਲੱਗਦਾ ਸੀ ਤਾਂ ਪੁਲਿਸ ਆ ਕੇ ਤੰਗ ਕਰਦੀ ਸੀ, ਉਹ ਮਾਰ ਜਾਂਦੀ ਸੀ। ਪਤਾ ਨਹੀਂ ਕਿੰਨੇ ਕੁ ਨੌਜਵਾਨ ਗੱਭਰੂ, ਇਵਨ ਸਾਡੀਆਂ ਬੱਚੀਆਂ, ਜਿਹੜੇ ਚੱਕ ਚੱਕ ਕੇ ਪੁਲਿਸ ਥਾਣੇ ਲੈ ਕੇ ਕਿ ਲੱਭੇ ਨਹੀਂ ਮੁੜ ਕੇ, ਹਨਾ। ਉਹ ਹੁਣ ਜਿਨ੍ਹਾਂ ਦੇ ਭਾਈ ਗਏ ਆ ਉਹ ਕਿੱਦਾਂ ਭੁਲਾ ਦੇ, ਉਹ ਚੇਤਾ ਨਹੀਂ ਭੁੱਲਦਾ, ਕਦੀ ਨਹੀਂ ਭੁੱਲਦਾ। ਹੁਣ ਬਾਹਰ ਬੈਠੇ ਲੋਕੀ ਮੰਗੀ ਜਾਂਦੇ ਨੇ ਸਾਨੂੰ ਪੰਜਾਬ ਚਾਹੀਦਾ, ਸਾਨੂੰ ਖਾਲਿਸਤਾਨ ਚਾਹੀਦਾ, ਪਰ ਕਦੀ ਉਹ ਪਿੰਡਾਂ ਵਾਲੇ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਆਪਣੇ ਬੱਚੇ ਗਵਾਏ, ਆਪਣੇ ਸਿਰ ਦੇ ਸਾਈਂ ਗਵਾਏ, ਆਪਣੇ ਮਾਪੇ ਗਵਾਏ, ਜਿਹਨਾਂ ਬੱਚੇ ਗਵਾਏ, ਕਿਤੇ ਛੋਟੀ ਜਿਹੀ ਗੱਲ ਥੋੜੋ। ਅੱਜ ਵੀ ਹੁਣ ਜੋ ਮਾਮਲਾ ਸਿੱਧੂ ਦਾ ਚੱਲਿਆ, ਜੋ ਗੋਲੀਬਾਰੀ ਵਿਚਾਰਾ ਪੁੱਤ ਕਿਸੇ ਦਾ ਮਾਰ ਸਟਿਆ, ਇੱਕ ਪੁੱਤ ਵਾ, ਮਾਪਿਆਂ ਦੀ ਤਾਂ ਦੁਨੀਆ ਉਜੜ ਗਈ, ਅਗਨੇ ਕੀ ਰਹਿ ਗਿਆ। ਤਾਇਆ ਅਸਲ ਵਿੱਚ ਜਿਹੜਾ ਇੰਨਾ ਲੋਕਾਂ ਦੇ ਵਿੱਚ ਰੋਸ ਜਿਹੜਾ ਹੋਇਆ, ਉਹ ਇਸ ਗੱਲ ਕਰਕੇ ਨਹੀਂ ਵੀ ਬਹੁਤ ਚਲੋ ਠੀਕ ਆ ਬਹੁਤ ਟੈਲੈਂਟਡ ਵੀ ਸੀ। ਅਸਲ ਵਿੱਚ ਬੰਦਾ ਆਪਣਿਆਂ ਨੂੰ ਰੋਂਦਾ, ਆਪਣਿਆਂ ਨੂੰ ਝੂਰਦਾ ਵੀ ਕੱਲੇ ਕੱਲੇ ਮਾਂ-ਬਾਪ ਜਿਹੜੇ ਆ ਉਹ ਵਿਚਾਰੇ ਕਿੱਦਾਂ ਜੀਣਗੇ। ਬੰਦਾ ਇਸ ਕਰਕੇ ਬਹੁਤ ਜ਼ਿਆਦਾ ਪ੍ਰਾਪਰਟੀ ਬਣੀ ਆ, ਟਰੈਕਟਰ ਖੜੇ ਆ, ਕੋਠੀਆਂ, ਕੋਈ ਦੁਸ਼ਮਣ ਵੀ ਹੋਵੇ ਨਾ ਤਾਂ ਉਹਦਾ ਵੀ ਨਹੀਂ ਸੋਚਦਾ ਵੀ ਉਹਦਾ ਇਦਾਂ ਹੋਵੇ ਦੁਸ਼ਮਣ ਨਾਲ ਵੀ। ਉਹ ਤਾਂ ਫੇਰ ਚਲੋ ਆਪਣਾ ਕੋਈ ਪੰਜਾਬੀਅਤ ਸੀ ਜਾਂ ਪੰਜਾਬੀ ਸੀ। ਜਿੱਦਾਂ ਤੂੰ ਗੱਲ ਕੀਤੀ, ਜਿਹੜਾ ਮਨੁੱਖਤਾ ਦਾ ਘਾਣ ਹੁੰਦਾ ਕਿਤੇ ਵੀ ਦੁੱਖ ਉਸ ਚੀਜ਼ ਦਾ ਲੱਗਦਾ। ਹੁਣ ਇੱਥੇ ਦੇਖ ਲਈਏ, ਸਿੱਧੂ ਮੂਸੇ ਵਾਲਾ ਸਿੰਗਰ ਬਾਅਦ ਚ ਸੀਗਾ, ਪਹਿਲਾਂ ਕਿਸੇ ਮਾਪਿਆਂ ਦਾ ਪੁੱਤ ਸੀ। ਗੱਲਾਂ ਨਾਲੇ ਪ੍ਰੀਤੂ ਸਿਆ ਆਪਾਂ ਛੋਟੇ ਹੁੰਦੇ ਗੱਲ ਸੁਣਦੇ ਹੁੰਦੇ ਸੀ, ਕਹਿੰਦੇ ਸਵਾਲ ਕਰਦੇ ਅਕਬਰ ਬੀਰਬਲ ਉਹਨਾਂ ਦੇ ਟਾਈਮ ਦੀਆਂ ਗੱਲਾਂ ਸੁਣਾਉਂਦੇ ਸੀ ਸਾਨੂੰ, ਕਹਿੰਦੇ ਸਭ ਨਾਲੋਂ ਭਾਰੀ ਚੀਜ਼ ਕਿਹੜੀ ਆ ਦੁਨੀਆ ਦੀ। ਫਿਰ ਬੀਰਬਲ ਦਾਦਾ ਇੱਕ ਜਵਾਨ ਪੁੱਤ ਦੀ ਅਰਥੀ, ਇੱਕ ਬਾਪੂ ਤੋਂ ਚੱਕਣੀ ਸਭ ਨਾਲੋਂ ਭਾਰੀ ਹੈ। ਬਿਲਕੁਲ ਇਹ ਗੱਲਾਂ ਚਲੋ ਆਪਾਂ ਸੁਣਦੇ ਹੁੰਦੇ ਸੀ, ਪਰ ਆ ਚੀਜ਼ ਦੇਖ ਕੇ ਤਾਂ ਚਲੋ ਸਾਰਿਆਂ ਨੂੰ ਹੀ ਹੁੰਦਾ। ਹੁਣ ਏਦਾਂ ਨਾ ਉਹ ਚਲੇ ਗਿਆ, ਭੋਗ ਪੈ ਗਿਆ ਉਹਨਾਂ ਦਾ, ਪਾਠ ਰੱਖ ਦਿੱਤਾ ਸੀ, ਦੁਨੀਆ ਹਮ ਕੇ ਆਈ ਆ। ਪਰ ਜਦੋਂ ਸਾਰੇ ਘਰੋਂ ਘਰੀ ਚਲ ਜਾਣੇ ਨਾ, ਜਦੋਂ ਘਰ ਸੁੰਨਾ ਹੋਣਾ, ਜਦੋਂ ਮਾਪੇ ਇਕੱਲੇ ਬੈਠਣਾ, ਉਹ ਚਾਰ ਕੰਧਾਂ ਦੇਖਣਗੇ, ਜਿਹੜੀ ਉਹਨਾਂ ਦੇ ਮਨ ਤੇ ਉਦੋਂ ਬੀਤਣੀ ਆ, ਉਹਦਾ ਸਿਰਫ ਆਪਾਂ ਕਿਆਸ ਹੀ ਲਾ ਸਕਦੇ। ਚਲੋ ਤਾਂ ਸਾਰੀ ਤੇ ਸਾਰੇ ਨਾਲ ਮਿਲ ਕੇ ਇਹੀ ਦੁਆ ਕਰਦੇ ਆਂ ਵੀ ਪਰਮਾਤਮਾ ਤੋਂ ਉੱਪਰ ਕੋਈ ਚੀਜ਼ ਨਹੀਂ, ਪਰਮਾਤਮਾ ਨੂੰ ਮਾਪਿਆਂ ਨੂੰ ਵੀ ਇੱਕ ਹੌਸਲਾ ਦੇਵੇ, ਹੈ ਨਾ। ਹੁਣ ਆਪਾਂ ਇਸ ਦੁੱਖ ਦੀ ਘੜੀ ਵਿੱਚ ਆਪਾਂ ਉਹਨਾਂ ਲਈ ਦੁਆ ਕਰ ਸਕਦੇ ਹਾਂ। ਬਿਲਕੁਲ ਬਿਲਕੁਲ, ਠੀਕ ਹੈ ਨਾ। ਤੇ ਜਿਹੜੇ ਵੀ ਉਹਦੇ ਦੋਸਤ ਮਿੱਤਰ ਆ ਜਾਂ ਕਲੋਜ਼ ਆ, ਜਿਹੜੇ ਹੁਣ ਲੋਕ ਜਾਂਦੇ ਆ, ਆਸ ਕਰਦੇ ਆ ਕਿ ਉਹ ਇਦਾਂ ਉੱਥੇ ਜਾਂਦੇ ਰਹੂਗੇ ਤੇ ਉਹਦੇ ਮਾਪਿਆਂ ਨੂੰ ਚਲੋ ਉਹਦੀ ਘਾਟਾ ਤਾਂ ਨਹੀਂ ਪੂਰਾ ਕਰ ਸਕਦੇ, ਪਰ ਇੱਕ ਕਮੀ ਜਿਹੜੀ ਉਹ ਨਾ ਮਹਿਸੂਸ ਹੋਣ ਦੇਣ ਦਾ ਵਧੀਆ ਹੈ ਬਹੁਤ। ਬਾਕੀ ਹੁਣ ਗੱਲ ਇੱਕ ਹੋਰ ਵੀ ਗੱਲ ਦਾ ਲੱਗਦਾ ਮਾਸਟਰ, ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਤੇ ਪੰਜਾਬ ਨੂੰ ਮੁੜ ਕੇ ਫਿਰ ਕਤਲਗਾਹ ਨਾ ਬਣਾ ਦਿੱਤਾ ਜਾਵੇ। ਬਿਲਕੁਲ ਨਹੀਂ, ਖਾਸ ਤੌਰ ਦੇ ਉੱਤੇ ਜਿੱਦਾਂ ਮਾਹੌਲ ਆ, ਜਥੇਦਾਰ ਸਾਹਿਬ ਵੀ ਸਾਡੇ ਕਹਿੰਦੇ ਆ ਵੀ ਅਸੀਂ ਉਹ ਸ਼ੂਟਿੰਗ ਰੇਂਜ ਬਣਾਉਣੀ ਆ ਜਿੱਥੇ ਨਿਸ਼ਾਨੇਬਾਜ਼ੀ ਸਿਖਾਉਣੀ ਆ, ਪਰ ਸਾਨੂੰ ਅਜੇ ਤੱਕ ਦੁਸ਼ਮਣ ਕਲੀਅਰ ਨਹੀਂ ਦੱਸ ਰਹੇ ਕੌਣ ਆ। ਪਰ ਜਦੋਂ ਅਸੀਂ ਇਦਾਂ ਦੇ ਕਤਲ ਦੇਖਦੇ ਆ, ਜਿੱਦਾਂ ਦਾ ਗੈਂਗਸਟਰਾਂ ਦਾ ਮਾਹੌਲ ਦੇਖਦੇ ਆ, ਉਸ ਵੇਲੇ ਅਸੀਂ ਲੱਗਦੇ ਆ ਵੀ ਸਾਡੀ ਕਿਤੇ ਨੌਜਵਾਨ ਪੀੜ੍ਹੀ ਕੁਰਾਹੇ ਤੇ ਨਹੀਂ ਪੈ ਰਹੀ। ਇਹ ਤਾਂ ਝੱਟ ਜਿਹੜੀ ਆ, ਹੁਣ ਜਿੱਦਾਂ ਆਪਾਂ ਗੱਲ ਕਰਦੇ ਆ, ਬਾਬਾ ਲੈ ਕੇ ਆਇਆ ਅਮਲੀ, ਹੁਣ ਦੇਖੋ ਇਹਨੇ ਵੀਰਵਾਲ ਦੀ ਇੰਨੀ ਵਧੀਆ ਗੱਲ ਸੁਣਾਈ, ਇਹ ਕਹਿੰਦਾ ਗਿਆਨ ਮੈਨੂੰ ਇਤੋਂ ਹੋਇਆ, ਗਿਆਨ ਤੈਨੂੰ ਪਹਿਲਾਂ ਵੀ ਸੀ।
ਅਸਲ ਵਿੱਚ ਕੀ ਆ ਕਿ ਸਾਨੂੰ ਲੋੜ ਆ ਵੀ ਅਸੀਂ ਆਪਣੀ ਜਿਹੜੀ ਪੀੜ੍ਹੀ ਆ ਉਹਨੂੰ ਕਿੱਦਾਂ ਸਹੀ ਰਾਸਤੇ ਦੇ ਉੱਤੇ ਪਾਈਏ, ਲਿਆਈਏ ਕਿੱਦਾਂ ਉਹਨੂੰ ਮੋੜ ਦੇ ਉੱਤੇ, ਤਾਂ ਕਿ ਪਿਛਲੇ ਵਾਂਗੂ ਇਦਾਂ ਦਾ ਹਾਲਾਤ ਫੇਰ ਨਾ ਖਰਾਬ ਹੋ ਜਾਣ ਹਨਾ। ਤੇ ਫੇਰ ਜਦੋਂ ਬਾਅਦ ਚ ਫੇਰ ਲੀਹ ਪੱਟੀ ਦਾ ਕੋਈ ਫਾਇਦਾ ਨਹੀਂ। ਇਹ ਆਪਾਂ ਜ਼ਰੂਰ ਤਹਈਆ ਕਰੀਏ, ਚਾਹੇ ਲੋਕਾਂ ਨੂੰ ਦਸੀਏ, ਚਾਹੇ ਨੌਜਵਾਨਾਂ ਨੂੰ ਦਸੀਏ, ਇਹਨਾਂ ਨੂੰ ਪੜ੍ਹਾਓ ਲਿਖਾਓ ਵਧੀਆ ਤਰੀਕੇ ਦੇ ਨਾਲ। ਤਾਂ ਹੀ ਹੁਣ ਪਿੰਡ 'ਚ ਨੌਜਵਾਨ ਆਪਣੇ ਬਚਿਆ ਕਿਹੜਾ, ਸਾਰੇ ਤਾਂ ਬਾਹਰ ਜਾਈ ਜਾਂਦੇ ਆ। ਬਾਹਰ ਨੂੰ ਕਿਉਂ ਜਾਂਦੇ ਆ? ਕੋਈ ਇੱਥੇ ਆਪਣੇ ਚਾਰ ਸਵੇਰੇ ਦੇਖ ਲਓ, ਸਾਨੂੰ ਕੋਈ ਦੀਦਾ ਨਹੀਂ, ਸਾਡੇ ਬੱਚਿਆਂ ਨੂੰ ਦੀਦਾ ਨਹੀਂ ਕਿ ਸਾਡਾ ਫਿਊਚਰ ਕੀ ਆ, ਉਹ ਤਾਂ ਬਾਹਰ ਨੂੰ ਜਾਂਦੇ ਆ। ਬਾਕੀ ਸਾਡੀ ਪੋਲਿਟਿਕਸ ਜਿਹੜੀ ਆ ਗੰਦੀ ਬਹੁਤ ਆ, ਕਿਉਂਕਿ ਕਦੀ ਧਰਮ ਦੇ ਨਾਂ ਤੇ, ਕਦੀ ਜ਼ੁਬਾਨ ਦੇ ਨਾਂ ਦੇ ਉੱਤੇ, ਕਦੀ ਸੂਬੇ ਦੇ ਨਾਂ ਦੇ ਉੱਤੇ ਅਸੀਂ ਗੱਲ ਉੱਠਦੇ, ਕਦੀ ਜਾਤਾਂ ਦੇ ਨਾਂ ਦੇ ਉੱਤੇ। ਹਮੇਸ਼ਾ ਹੀ ਜੋ ਪੋਲੀਟੀਸ਼ੀਅਨ ਆ ਉਹ ਆਮ ਲੋਕਾਂ ਨੂੰ ਭੜਕਾ ਦਿੰਦੇ ਆ, ਉਹਨਾਂ ਨੂੰ ਮਰਵਾ ਦਿੰਦੇ ਆ, ਉਹਨਾਂ ਕੁਛ ਨਹੀਂ ਵਿਗੜਦਾ। ਹੁਣ ਉਹ ਬਾਬਾ ਤੈਨੂੰ ਵੀ ਹੋ ਗਿਆ, ਤੁਹਾਡੀ ਕਹਾਣੀ ਸੁਣ ਕੇ ਮੈਨੂੰ ਆਪਣੀ ਯਾਦ ਆ ਗਈ। ਬਾਬਾ ਕੀ ਹੋ ਤੈਨੂੰ ਵੀ ਹੋ ਗਿਆ ਬਾਬਾ। ਹੁਣ ਕੀ ਆ, ਮੈਂ ਤਾਂ ਆਪ ਇੰਜੀਨੀਅਰਿੰਗ ਕਰਕੇ ਹਟਿਆ, ਮੈਂ ਤਾਂ ਆਪ ਇਸੇ ਕੰਮ ਦਾ ਮਰਾ ਆ ਬਾਬਾ ਬਣਿਆ। ਲੈ ਬਾਬਾ ਤੂੰ ਬਿਜ਼ਨਸ ਨਹੀਂ ਚਲਾਣਾ। ਮੈਂ ਜਾਨਾ, ਮੈਂ ਨਹੀਂ, ਤੂੰ ਤਾਂ ਬੰਦਾ ਹੀ ਬੜਾ ਖਰਾਬ ਆ, ਮੇਰੀ ਬਾਬਾਗਿਰੀ ਭਜਾਤੀ। ਮੈਂ ਅਮਲੀਆ ਕਰ ਲਾ ਗਿਆਨ ਦੀ ਗੱਲ। ਮੈਨੂੰ ਤਾਂ ਇੱਕ ਦੀ ਪਤਾ ਲੱਗੀ ਕਿ ਸੰਗਤ ਦਾ ਅਸਰ ਪੈ ਜਾਂਦਾ ਵੀ, ਚਾਹੇ ਅੱਗੇ ਮਾੜਿਆ ਦਾ ਬੰਦੇ ਹੁਣ ਚੰਗੀ ਦਾ ਪੈ ਗਿਆ। ਜਿੱਦਾਂ ਦਾ ਇਹ ਬਾਬਾ ਬਾਕੀ ਵੀ ਇਦਾਂ ਦਾ ਹੀ ਆ। ਗੱਲ ਤਾਂ ਤੇਰੀ ਸਿਆਣੀ ਹੈ ਤਾਂ ਗਿਆਨ ਹੋ ਗਿਆ ਨਾ ਛੇਤੀ ਹੁਣ ਤੈਨੂੰ। ਗਿਆਨ ਤੂੰ ਤੇਰੇ ਸਿਰ ਤੋਂ ਗਿਆਨ ਚੱਲਦਾ, ਪਰ ਤੈਨੂੰ ਗਿਆਨ ਹੁੰਦੇ ਬੜੇ ਆ। ਮੈਨੂੰ ਥੋੜੇ ਟਾਈਮ ਬਾਅਦ ਗਿਆਨ ਹੁੰਦਾ, ਕਦੀ ਇੱਧਰੋਂ ਗਿਆਨ ਹੁੰਦਾ, ਕਦੀ ਉੱਤੋਂ ਆਪਣੇ ਬਾਬੇ ਨੂੰ ਗਿਆਨ ਹੋ ਜਾਂਦਾ। ਅਮਲੀ ਜਿਹੜਾ ਸ਼ੁੱਧ ਮਾਲ ਖਾਂਦਾ ਉਦੋਂ ਹੀ ਗਿਆਨ ਹੋ ਜਾਂਦਾ। ਅਸਲੀ ਗਿਆਨ ਤਾਂ ਉਹ ਹੁੰਦਾ ਜਦੋਂ ਆ ਸ਼ੁੱਧ ਆ ਫੇ ਕਹਿੰਦਾ ਰਲਾ ਮਿਲਾ ਕੇ ਮਾਟਰ ਆਈ ਦੇਰ ਆਏ ਸਹੀ ਅਰਦਾਸ ਵੀ ਨਹੀਂ ਕਰ ਸਕਦੇ ਵੀ ਇਹਨੂੰ ਸ਼ੁੱਧ ਮਾਲ ਮਿਲਦਾ ਰਵੇ, ਇਹ ਵੀ ਨਹੀਂ ਕਹਿ ਸਕਦੇ ਅਸੀਂ ਹੁਣ। ਤੁਸੀਂ ਮਾਜਰਾ ਜੀ ਅਰਦਾਸ ਕਰਦੇ ਨਾ, ਮੈਂ ਵੀ ਤੁਹਾਡੇ ਲਈ ਸਾਰਿਆਂ ਲਈ ਅਰਦਾਸ ਕਰੂੰ ਜਿਹੜੀ ਤੁਸੀਂ ਕਹੋ। ਤੂੰ ਤਾਂ ਕਹਿੰਦਾ ਹਟਿਆ ਪਹਿਲਾਂ ਵੀ ਤੂੰ ਸਾਰਿਆਂ ਦਾ ਚੰਗਾ ਹੀ ਸੋਚਦਾ, ਤੈਨੂੰ ਅਰਦਾਸ ਕਰਨ ਦੀ ਕੀ ਲੋੜ ਆ? ਮੈਂ ਕਰੂੰਗਾ, ਪਰ ਮੇਰੇ ਉਹ ਜਿਹੜੀ ਮਾਟ ਨੇ ਗਈ ਉਹ ਅਰਦਾਸ ਕਰਵਾ ਰਹੇ ਤਾਂ ਇਹ ਕਹਿ ਕੂ ਕਹਿਣਾ ਕਿਤੇ। ਚਲੋ ਰਲ ਮਿਲ ਕੇ ਇਹੀ ਦੁਆ ਕਰੀਏ ਕਿ ਆਪਣੀ ਨੌਜਵਾਨ ਪੀੜ੍ਹੀ ਨਾ ਭਟਕੇ ਕੇ ਆਪਣਾ ਪੰਜਾਬ ਜਿੱਦਾਂ ਹੱਸਦਾ ਸੀ ਹੱਸਦਾ ਰਹੇ, ਕਿਸੇ ਦੇ ਘਰ ਦਾ ਚਿਰਾਗ ਨਾ ਬੁਝੇ। ਲੈ ਦੇ ਇਹੀ ਦੁਆ ਕਰਦੇ ਆ ਜੀ। ਚਲੋ ਤਾਂ ਐਸਾ ਮੈਂ ਵੀ ਚੱਲਾ ਫਿਰ। ਉਹ ਚੱਲ ਵੀ ਜਾਈ ਯਾਰ, ਜਿਹਦਾ ਮਾਸਟਰ ਨਾਲ ਪਹਿਲਾਂ ਗੱਲ ਕਰਦਾ ਸੀ ਨਾ, ਜਿਹੜੀ ਸਾਡੀ ਪੋਲਿਟਿਕਸ ਆ ਇਹ ਧਰਮ ਦੇ ਨਾਂ ਤੇ ਬਹੁਤ ਚੱਲਦੀ ਹੈ। ਹਰ ਕੋਈ ਆਦਮੀ ਚਾਹੇ ਉਹ ਧਰਮ ਨੂੰ ਆਪ ਮੰਨਦਾ ਜਾਂ ਨਹੀਂ ਮੰਨਦਾ, ਪਰ ਦੂਜੇ ਨੂੰ ਇਹ ਦੱਸਦਾ ਕਿ ਮੇਰਾ ਧਰਮ ਇਹ ਤੋਂ ਵੱਡਾ ਕੋਈ ਨਹੀਂ। ਹੁਣ ਤੁਸੀਂ ਗੱਲ ਸੁਣੀ ਹੋਣੀ ਪਿੱਛੇ ਆਪਣੇ ਜੋ ਨਿਊਜ਼ ਚੱਲਣ ਡਈ, ਟੀਵੀ ਤੇ ਚੱਲਣ ਡਈ ਇਸ ਵੇਲੇ, ਜਿਹੜੀ ਉਹ ਨੂਰਪੁਰ ਸ਼ਰਮਾ ਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਕੋਈ ਸ਼ਬਦ ਜਿਹਾ ਬੋਲੇ ਆ, ਤੇ ਕਿੰਨੀ ਘਟੀਆ ਗੱਲ ਹੈ। ਦੇਖੋ ਮੈਂ ਤਾਂ ਇਸ ਗੱਲੋਂ ਹੈਰਾਨ ਆ ਵੀ ਇਹ ਲਾਅ ਦੀ ਸਟੂਡੈਂਟ ਰਹੀ ਆ, ਬਾਹਰਲੇ ਦੇਸ਼ਾਂ ਤੋਂ ਪੜ੍ਹ ਕੇ ਆਈ ਆ। ਕਾਨੂੰਨ ਦੇ ਬਾਰੇ ਜਾਂ ਇੱਕ ਤਾਂ ਹੁੰਦਾ ਹੈ ਵੀ ਚਲੋ ਅਮਲੀ ਵਰਗਾ ਕੋਈ ਗੱਲ ਕਰ ਦਵੇ, ਆਪਾਂ ਕਹਿ ਦਿੰਦੇ ਆ ਵੀ ਅਣਜਾਣ ਪੁਣੇ 'ਚ ਗੱਲ ਹੋ ਗਈ। ਜੇ ਇਸ ਜਨਾਨੀ ਨੇ ਲਾਅ ਪੜ੍ਹਿਆ ਵੀ ਬਾਹਰਲੇ ਦੇਸ਼ਾਂ ਤੋਂ ਆ, ਘੁੰਮੀ ਫਿਰੀ ਵੀ ਆ, ਕੇਜਰੀਵਾਲ ਦੇ ਖਿਲਾਫ ਇੱਕ ਚੋਣ ਵੀ ਲੜੀ ਆ, ਕਾਫੀ ਵਧੀਆ ਤਰੀਕੇ ਦੇ ਨਾਲ ਅੱਗੇ ਵਧੀ ਆ, ਉਹਦੇ ਮੂੰਹੋਂ ਇਹੋ ਜਿਹੀਆਂ ਗੱਲਾਂ। ਪਰ ਅਸਲ ਦੇ ਵਿੱਚ ਕੀ ਆ ਕਿ ਬੀਜੇਪੀ ਉਹਨਾਂ ਲੋਕਾਂ ਨੂੰ ਅੱਗੇ ਵਧਾਉਂਦੀ ਆ ਜਿਹੜੇ ਏਦਾਂ ਹੇਟ ਸਪੀਚ ਕਰਦੇ ਆ। ਪਰ ਇਸ ਵਾਰੀ ਇਹ ਹੇਟ ਸਪੀਚ ਪੁੱਠੀ ਬੜੀ ਪਈ, ਬਿਲਕੁਲ ਪੁੱਠੀ ਇਸ ਕਰਕੇ ਪਈ ਆ ਵੀ ਜਦੋਂ ਹੀ ਇਹ ਮੁਹੰਮਦ ਸਾਹਿਬ ਦੇ ਬਾਰੇ ਕੁਝ ਬੋਲੀ ਆ। ਦੇਖੋ ਸਾਡਾ ਧਰਮ ਜਿਹੜਾ ਆ ਉਹ ਇਹੀ ਕਹਿੰਦਾ ਆ ਵੀ ਸਾਰਿਆਂ ਦੀ ਤੁਸੀਂ ਰਿਸਪੈਕਟ ਕਰੋ। ਅੱਪਾ ਲੈ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਪੁਜਿਆ ਕੌਣ ਭਲੇ ਕੋ ਮੰਦੇ, ਮਾਨਸ ਕੀ ਜਾਤ ਸਭ ਇੱਕੋ ਪਹਿਚਾਨ। ਠੀਕ ਆ, ਤੇ ਅਸੀਂ ਜਦੋਂ ਇਦਾਂ ਦੀਆਂ ਅਸੀਂ ਗੱਲਾਂ ਜਦੋਂ ਸੁਣਦੇ ਆ, ਉਹ ਫਿਰ ਅਗਲਿਆਂ ਨੂੰ ਵੀ ਗੁੱਸਾ ਲੱਗਾ ਕਿਸੇ ਧਰਮ ਦੇ ਖਿਲਾਫ ਤੁਸੀਂ, ਪੈਗੰਬਰ ਸਾਹਿਬ ਦੇ ਖਿਲਾਫ ਤੁਸੀਂ ਬੋਲਦੇ ਆ। ਜਿੰਨੇ ਅਰਬ ਕੰਟਰੀ ਆ, ਜਿੰਨੇ ਮੁਸਲਿਮ ਕੰਟਰੀਆਂ ਦੀ ਇਸਲਾਮਿਕ ਜਿਹੜਾ ਇੱਕ ਗਰੁੱਪ ਆ, ਉਹਨਾਂ ਨੇ ਫਿਓ ਹੋ ਗਏ ਸਿੱਧੇ। ਨਹੀਂ ਠੀਕ ਹੈ, ਬਣਦਾ ਵੀ ਆ ਇੱਕ ਤਰ੍ਹਾਂ ਵੀ ਕਹਿ ਲਓ ਵੀ ਉਹਨਾਂ ਨੂੰ ਬੁਲਾਰੇ ਦੇ ਤੌਰ ਦੇ ਉੱਤੇ ਲਾਉਣਾ ਪਿਆ ਬੀਜੇਪੀ ਨੂੰ। ਇਹ ਇੱਕ ਬਹੁਤ ਵੱਡਾ ਲੈਸਨ ਹੈ, ਜਿੱਦਾਂ ਹੁਣ ਇਹ ਅਮਲੀ ਕਹਿੰਦਾ ਮੈਨੂੰ ਲੈਸਨ ਮਿਲਿਆ, ਇਹ ਵੀ ਇੱਕ ਲੈਸਨ ਆ ਸਾਡੇ ਰਾਜਨੀਤਿਕ ਲੋਕਾਂ ਨੂੰ ਵੀ ਤੁਸੀਂ ਲੋਕਾਂ ਦੀਆਂ ਵੋਟਾਂ ਲੈ ਕੇ ਲੋਕਾਂ ਨੂੰ ਲੜਾਓ ਨਾ, ਲੋਕਾਂ ਨੂੰ ਵੋਟਾਂ ਕਰਕੇ ਇੱਕ ਦੂਜੇ ਦੇ ਦੁਸ਼ਮਣ ਨਾ ਬਣਾਓ, ਪਿਆਰ ਤੇ ਭਾਈਚਾਰੇ ਦੇ ਨਾਲ ਰਹਿਣ ਦਿਓ। ਸਾਨੂੰ ਮਾਸਟਰ ਨੂੰ ਗੱਲ ਸੁਣ, ਜਿਹੜੇ ਹਿੰਦੁਸਤਾਨ ਦੇ ਵਿੱਚ ਪੈਦਾ ਹੋਏ, ਇਸਲਾਮ ਹਿੰਦੁਸਤਾਨ ਵਿੱਚ ਅੱਜ ਤਾਂ ਆਇਆ ਨਹੀਂ। ਹਾਂਜੀ, ਆਪਾਂ 1000 ਸਾਲ ਪੁਰਾਣੀ ਗੱਲ ਕਰਦੇ ਹਾਂ, ਠੀਕ ਹੈ। ਜਿਹੜੇ ਚਾਹੇ ਉਹਨਾਂ ਦੇ ਹਿੰਦੂ ਐਨਸੈਸਟਰ ਸੀ, ਚਾਹੇ ਕੋਈ ਹੋਰ ਸੀ, ਜਿਹੜਾ ਹਿੰਦੁਸਤਾਨ ਵਿੱਚ ਜੰਮਿਆ, ਹਿੰਦੁਸਤਾਨ ਵਿੱਚ ਪੈਦਾ ਹੋਇਆ,
ਅੱਜ ਹਿੰਦੁਸਤਾਨ ਦੇ ਵਿੱਚ ਕੰਮ ਕਰਦਾ ਟੱਬਰ ਪਾਲਦਾ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਸਿੱਖ ਆ, ਸਾਈ ਆ, ਪਾਰਸੀ, ਕੋਈ ਵੀ ਹੋਵੇ, ਹਾਂਜੀ ਉਹ ਅਸਲ ਦੇ ਵਿੱਚ ਸਾਡਾ ਭਰਾ, ਸਾਡੀ ਭਰਾ ਹੈ ਜੀ। ਸਾਡੇ ਬੱਚੇ ਨੇ, ਹਿੰਦੁਸਤਾਨੀ ਨੇ। ਉਹਨਾਂ ਨੂੰ ਹਰ ਇੱਕ ਨੂੰ ਪੂਰਾ ਹੱਕ ਆ। ਜਮਹੂਰੀਅਤ ਦਾ ਇਹ ਤਾਂ ਰੂਲ ਹੁੰਦਾ ਕਿ ਉਹਨਾਂ ਨੂੰ ਪੂਰਾ ਹੱਕ ਆ ਕਿ ਉਹ ਆਪਣੇ ਮੁਲਕ ਵਿੱਚ ਰਹਿ ਕੇ ਜਿਸ ਨੂੰ ਵੀ ਮੰਨਦੇ ਨੇ ਉਹ ਖੁੱਲ ਕੇ ਮੰਨ ਸਕਦੇ। ਖੁੱਲ ਕੇ ਮੰਨ ਸਕਦੇ, ਬਿਲਕੁਲ ਤੁਸੀਂ ਜਿਸ ਧਰਮ ਦੇ ਹੋ ਉਸ ਧਰਮ ਦੀ ਕਦਰ ਕਰੋ, ਪਰ ਦੂਸਰੇ ਨੂੰ ਮਾੜਾ ਨਾ ਕਰੋ। ਬਿਲਕੁਲ। ਤੇ ਜਦੋਂ ਫਿਰ ਸੰਵਿਧਾਨ ਦੀਆਂ ਸੌਹਾਂ ਚੱਕਦੇ ਆ ਤੁਸੀਂ, ਸੰਵਿਧਾਨ ਤਾਂ ਇਹ ਕਹਿੰਦਾ ਵੀ ਧਰਮ ਨਿਰਪੱਖਤਾ ਦਾ ਅਧਿਕਾਰ ਆ। ਕੋਈ ਵੀ ਬੰਦਾ ਜਿਹੜੇ ਮਰਜ਼ੀ ਧਰਮ ਨੂੰ ਛੱਡ ਦੇਵੇ, ਕੋਈ ਉੱਤੇ ਪਾਬੰਦੀ ਅਪਣਾ ਲਵੇ, ਜਿਹੜੇ ਮਰਜ਼ੀ ਧਰਮ ਨੂੰ ਅਪਣਾ ਲਵੇ, ਇਹ ਤਾਂ ਮਰਜ਼ੀ ਆ ਉਹਦੀ। ਇਹ ਤਾਂ ਇੱਕ ਨਿੱਜੀ ਮਸਲਾ, ਉਹ ਜਿੱਦਾਂ ਖੁਸ਼ ਚਾਹੀਦਾ। ਅਸੀਂ ਕੌਣ ਹੁੰਦੇ ਕਿਸੇ ਨੂੰ ਕਹਿਣ ਵਾਲੇ ਜਾਂ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਬੋਲਣ ਵਾਲੇ? ਇਹ ਵੀ ਜ਼ਰੂਰ ਸਿੱਖਿਆ ਜਿਹੜੀ ਆ ਲੋਕਾਂ ਨੂੰ ਲੈਣੀ ਚਾਹੀਦੀ। ਬਿਲਕੁਲ ਬਿਲਕੁਲ। ਅੱਛਾ ਵੀ ਮਾਸਟਰ, ਗੱਲਾਂ ਤਾਂ ਬਹੁਤ ਹੋ ਗਈਆਂ। ਮੈਂ ਹੁਣ ਸ਼ਹਿਰਾਂ ਨੂੰ ਚੱਲਿਆ, ਪਰ ਇਹ ਨਾ ਸੋਚੋ ਮੈਂ ਸ਼ਰਾਬ ਲੈਣ ਚੱਲਿਆ। ਥੋੜੀ ਖਾਦ ਲੈਣੀ ਅੱਜ, ਤੇ ਕਿਹਾ ਸੀ ਮੁੰਡਿਆਂ ਨੇ ਵੀ ਕਹਿੰਦੇ ਥੋੜਾ ਭਾਅ ਸੋਹਣਾ ਬਣਦਾ, ਫਿਰ ਮੈਂ ਤੁਹਾਨੂੰ ਚੱਲਿਆ। ਤੁਸੀਂ ਦੇ ਲਓ, ਖਾਦ ਲੈਣ ਦੇ 2 ਬੋਤਲਾਂ ਲੈ ਆਈ ਜੇ ਭਾ ਉਧਰ ਸਹੀ ਬਣਾ, ਮੇਰੇ ਵਾਲੀ ਖਾਦ ਵੀ ਲੈ ਆਈ। ਚੰਗਾ ਬਈ ਮਾਟਰਾ, ਮਿਲਦੇ ਆ ਤਾਂ ਖਾਦ ਲਿਆ ਆਪਣਾ। ਦੇਖੋ ਬਈ, ਜਿਹਦੇ ਵਾਸਤੇ ਰਵੋ, ਐਵੇਂ ਲਾ ਲੈ ਆਪਣੇ ਅਮਲੀ ਅੰਗ। ਗਿਆਨ ਨਾ ਪਤਾ ਲਿਓ। ਗਿਆਨ ਜਿਹੜਾ ਆਪਣੇ ਨਾ ਤੁਰੇ ਫਿਰਦੇ ਆ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਅੱਜ ਜੋਸ਼ੀ ਤੁਰੇ ਫਿਰਦੇ ਆ, ਇਹਨਾਂ ਤੋਂ ਭਰਾਵਾ ਬਚ ਕੇ ਰਹੋ। ਇਹਨਾਂ ਤੁਹਾਨੂੰ ਕੁਝ ਨਹੀਂ ਦੇਣਾ, ਜਿਹੜਾ ਤੁਹਾਡੇ ਕੋਲ ਹੈਗਾ ਉਹ ਵੀ ਨਾ ਲੈ ਜਾਓ।